ਗਿਆਨੀ ਹਰਪ੍ਰੀਤ ਸਿੰਘ ਨੂੰ ਇਹਨਾਂ ਨੇ ਨਿਸ਼ਾਨੇ ਤੇ ਲੈ ਕੇ ਉਹਨੂੰ ਹੁਕਮ ਸੁਣਾਇਆ ਹੈ ਤਾਂ ਧਾਮੀ ਸਾਹਿਬ ਨੂੰ ਵੀ ਇੰਨੀ ਔਖ ਮਹਿਸੂਸ ਹੋ ਰਹੀ ਸੀ ਵੀ ਉਹ ਪ੍ਰੈਸ ਵਾਲਿਆਂ ਤੋਂ ਪੱਲਾ ਛੁਡਾ ਕੇ ਭੱਜ ਕੇ ਗੱਡੀ 'ਚ ਬੈਠੇ ਆ। ਉਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਗਈ। ਹੁਣ ਤੱਕ ਇਹ ਗੱਲ ਬਣੀ ਹੋਈ ਆ ਕਿ ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਦੋਨਾਂ ਦਾ ਆਪਸ ਵਿੱਚ ਹੀ ਚੰਗਾ ਤਾਲਮੇਲ ਬਣਿਆ ਹੁੰਦਾ ਸੀ। ਇਹ ਹੁਣ ਜਦੋਂ ਹਰਪ੍ਰੀਤ ਸਿੰਘ ਜਥੇਦਾਰ ਦੇ ਖਿਲਾਫ ਕਾਰਵਾਈ ਹੋ ਗਈ, ਉਸ ਤੋਂ ਬਾਅਦ ਵਿੱਚ ਨਾ ਤਾਂ ਧਾਮੀ ਸਾਹਿਬ ਨਾਲ ਕੋਈ ਫੋਨ ਤੇ ਗੱਲ ਕੀਤੀ ਆ, ਨਾ ਕਿਸੇ ਹੋਰ ਨੂੰ ਰਘਬੀਰ ਸਿੰਘ ਜੀ ਮਿਲ ਰਹੇ ਨੇ ਤੇ ਪੂਰੀ ਨਾਰਾਜ਼ਗੀ ਦਿਖਾ ਰਹੇ ਨੇ ਕਿ ਇਹ ਜਿਹੜੀ ਤੁਸੀਂ ਕਾਰਵਾਈ ਕੀਤੀ ਆ ਇਹ ਬਿਲਕੁਲ ਗਲਤ ਆ। ਜਥੇਦਾਰ ਰਘਬੀਰ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਮੇਰੇ ਕੋਲ ਜਿਹੜੀ ਤੁਸੀਂ ਰਿਕਾਰਡਿੰਗ ਗਿਆਨੀ ਜੀ ਦੇ ਕੇ ਗਏ ਸੀ ਹਰਪ੍ਰੀਤ ਸਿੰਘ ਜੀ, ਉਹ ਬਿਲਕੁਲ ਜਿਉਂ ਦੀ ਤਿਉਂ ਮਹਿਫੂਜ਼ ਪਈ ਆ। ਮੇਰੇ ਵਾਲੀ ਝੋਨੀ ਇਹ ਗਈ, ਇਹ ਕਿਤੋਂ ਹੋਰ ਗਈ। ਗਿਆਨੀ ਰਘਬੀਰ ਸਿੰਘ ਨੂੰ ਵੀ ਇਹ ਆਸ ਨਹੀਂ ਸੀ ਕਿ ਇੰਨੀ ਮਾੜੀ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਨਾਲ ਕਰਨਗੇ। ਹੁਣ ਤਾਂ ਦੁਨੀਆ ਭਰ ਚ ਬੱਚੇ ਨੂੰ ਪਤਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਬਰੀ ਲੈਣ ਦਾ ਮੁੱਖ ਕਾਰਨ ਕੀ ਆ, ਜਿਹੜਾ ਉਹਨਾਂ ਨੇ ਐਲਾਨੀਆ ਤੌਰ ਤੇ ਕਹਿਤਾ ਕਿ ਜਿਹੜੇ 2 ਦਸੰਬਰ ਵਾਲੇ ਫੈਸਲੇ ਆ, ਜੇ ਇਹਨਾਂ ਨੂੰ ਬਦਲਣ ਦੀ ਪ੍ਰਕਿਰਿਆ ਤੁਰੀ, ਮੈਂ ਉਹਦਾ ਹਿੱਸਾ ਨਹੀਂ। ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਤਾਂ ਹੋ ਗਏ ਪਾਸੇ, ਹੁਣ ਜ਼ਿੰਮੇਵਾਰੀ ਆ ਗਈ ਆ ਗਿਆਨੀ ਰਘਬੀਰ ਸਿੰਘ ਦੇ ਸਿਰ ਤੇ ਕਿ ਉਹ ਇਹਨਾਂ ਨੇ ਸਪਸ਼ਟੀਕਰਨ ਦਿੱਤੇ ਆਪਦੇ ਸਾਰੇ ਰੌਲੇ ਗੋਲੇ ਬਾਰੇ, ਜਥੇਦਾਰ ਗੁਰਬਚਨ ਸਿੰਘ ਹੋਣ ਵਾਲੇ, ਵੀ ਉਹਨਾਂ ਨੂੰ ਲੋਕਾਂ ਦੇ ਸਾਹਮਣੇ, ਪੰਥ ਦੇ ਸਾਹਮਣੇ, ਸੰਗਤ ਦੇ ਸਾਹਮਣੇ ਲਿਆਉਣ। ਲੋਕਾਂ ਦੀਆਂ ਨਜ਼ਰਾਂ, ਸੰਗਤ ਦੀਆਂ ਨਜ਼ਰਾਂ ਗਿਆਨੀ ਗੁਰਮੁਖ ਸਿੰਘ ਵਾਲੇ ਸਪਸ਼ਟੀਕਰਨ ਤੇ, ਕਿਉਂਕਿ ਇੱਕ ਵੇਲਾ ਸੀ ਜਦੋਂ ਉਹਨਾਂ ਨੇ ਲਿਖਤੀ ਤੌਰ ਦੇ ਉੱਤੇ ਇੱਕ ਕਮਿਸ਼ਨ ਨੂੰ ਆਪਣੇ ਬਾਰੇ ਦੱਸਿਆ ਸੀ ਕਿ ਸਾਨੂੰ ਫਲਾਨਾ ਨੰਬਰ ਗੱਡੀ 'ਚ ਫਲਾਨੇ ਜਥੇਦਾਰਾਂ ਨੂੰ ਫਲਾਨੀ ਤਰੀਕ ਨੂੰ ਫਲਾਨੇ ਹੋਟਲ 'ਚ ਜਾਂ ਘਰ 'ਚ ਜਥੇਦਾਰ ਆਪਣੇ ਪ੍ਰਕਾਸ਼ ਸਿੰਘ ਬਾਦਲ ਕੋਲੇ ਲੈ ਕੇ ਗਏ। ਹੁਣ ਪੰਗਾ ਇਹ ਆ ਕਿ ਜਿਹੜਾ ਸਪਸ਼ਟੀਕਰਨ ਦਿੱਤਾ ਹੈ ਉਹਦੇ ਵਿੱਚ ਗੁਰਮੁਖ ਸਿੰਘ ਜੀ ਨੇ ਕੀ ਲਿਖਿਆ ਹੋਊ ਤੇ ਨਾਲ ਉਹਦੇ ਐਡੀਸ਼ਨਲ ਤੌਰ ਦੇ ਉੱਤੇ ਨਾਲ ਜੋੜ ਵੀ ਇਹ ਜਥੇਦਾਰ ਗੁਰਬਚਨ ਸਿੰਘ ਨੇ ਕੀ ਲਿਖਿਆ ਹੋਊ। ਜਿਹੜਾ ਕੁਛ ਇਹਨਾਂ ਨੇ ਝੂਠ ਲਿਖਿਆ ਹੋਊ, ਜਿਹਦੇ ਬਾਰੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਝੂਠ ਲਿਖਿਆ ਜਾਂ ਇਹਨਾਂ ਨੇ ਗਲਤ ਲਿਖਿਆ ਜਾਂ ਪ੍ਰਵਾਨ ਨਹੀਂ ਹੈ, ਜਥੇਦਾਰਾਂ ਨੇ ਕਿਹਾ, ਉਹ ਲੋਕਾਂ ਦੇ ਸਾਹਮਣੇ ਜਦੋਂ ਆਊਗਾ ਉਹਦੇ ਨਾਲ ਤੋਏ ਹੋਣੀ ਹਨ। ਪਰ ਜ਼ਿਆਦਾ ਥੂ ਇਸ ਗੱਲ ਤੇ ਹੋਣੀ ਹੈ ਜੇਕਰ ਦੋਨਾਂ ਨੇ ਉਹ ਲਿਖਿਆ ਹੋਇਆ ਹੋਏ ਕਿ ਹਾਂ ਅਸੀਂ ਗਏ ਸੀ, ਸਾਨੂੰ ਸੱਦਿਆ ਸੀ। ਚਾਹਿਆ ਇਹ ਆ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡੜੀ ਨੇ ਕਿ ਕੁਛ ਇਹੋ ਜਿਹਾ ਵੱਡਾ ਰੌਲਾ ਗੋਲਾ ਪਾ ਦੋ, ਇਹ ਗੱਲਾਂ ਪਿੱਛੇ ਹੀ ਰਹਿ ਜਾਣ। ਨਾ ਸਾਡੀ ਜਿਹੜੀ ਉਹ ਚਿੱਠੀ ਆ ਅਸਲੀ ਡੇਰਾ ਸਰਸਾ ਵਾਲੀ ਉਹ ਸਾਹਮਣੇ ਆਵੇ, ਨਾ ਕੋਈ ਸਾਨੂੰ ਫਿਰ ਇਹ ਪੁੱਛੇ, ਇੰਨੇ ਰੌਲਾ ਗੋਲਾ ਜਿਹਾ ਪੈ ਜਾਵੇ ਕਿ ਜੀ ਆਹ ਦੇਖੋ ਇੱਥੇ ਤਾਂ ਆਹ ਕੁਛ ਹੋਈ ਜਾਂਦਾ, ਤੁਸੀਂ ਕਿਹੜੇ ਚੱਕਰ 'ਚ ਪੈ ਗਏ। ਉਹ ਗੁਰਮੁਖ ਸਿੰਘ ਵਾਲੀ ਤੇ ਗੁਰਬਚਨ ਸਿੰਘ ਵਾਲੀ ਚਿੱਠੀ ਨਾ ਕੋਈ ਪੁੱਛੇ, ਨਾ ਕੋਈ ਸਾਨੂੰ ਇਹ ਕਵੇ ਕਿ ਤੁਸੀਂ ਹੁਣ ਕਿਹੜੇ ਦੇਣੇ ਆ ਅਸਤੀਫੇ, ਆਪਦਾ ਕੰਮ ਕਰੋ, ਇੱਥੇ ਤਾਂ ਆਹ ਕੁਛ ਹੋ ਗਿਆ। ਸਾਡੇ ਸਾਰਿਆਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ ਕਿ ਬੰਦੇ ਜਿਹੜੇ ਨੇ ਉਹ ਆਪਦੀਆਂ ਕਰਤੂਤਾਂ ਦਾ ਲੇਖਾ ਦੇਣ, ਲਾਜ਼ਮੀ ਦੇਣ, ਪਰ ਸਾਡੀਆਂ ਸੰਸਥਾਵਾਂ ਬਚ ਜਾਣ, ਸਾਡਾ ਧਰਮ ਦੀ ਮਰਿਆਦਾ, ਸਾਡਾ ਫਲਸਫਾ, ਸਾਡਾ ਇਤਿਹਾਸ ਹੋਰ ਕਲੰਕਿਤ ਨਾ ਹੋ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਦੇ ਦੁਸ਼ਮਣਾਂ ਨਾਲ ਸਾਂਝ ਪਾ ਕੇ ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਜੋ ਕੰਡੇ ਬੀਜੇ ਆ, ਉਹ ਜਿੱਥੇ ਸਾਡੀ ਕੌਮ ਦੇ ਹੋਂਦ ਹਸਤੀ ਨਾਲ ਜੁੜੇ ਹੋਏ ਮਸਲੇ, ਖਾਲਸੇ ਦੀ ਚੜ੍ਹਦੀ ਕਲਾ ਨਾਲ, ਖਾਲਸੇ ਦੇ ਭਵਿੱਖ ਨਾਲ, ਖਾਲਿਸਤਾਨ ਨਾਲ ਜੁੜੇ ਹੋਏ ਸਾਰੇ ਕਾਸੇ ਉੱਤੇ ਬਹੁਤ ਵੱਡਾ ਨਕਾਰਾਤਮਕ ਅਸਰ ਰੱਖਣ ਵਾਲੇ ਆ, ਉੱਥੇ ਇਹਨਾਂ ਗੱਲਾਂ ਬਾਤਾਂ ਨੇ ਬਾਦਲਕਿਆਂ ਨੂੰ ਵੀ ਪੂਰੀ ਤਰ੍ਹਾਂ ਘੇਰ ਲਿਆ। ਜਦੋਂ 1999 ਦੇ ਵਿੱਚ ਜਥੇਦਾਰ ਰਣਜੀਤ ਸਿੰਘ ਨੂੰ ਫਾਰਗ ਕੀਤਾ ਸੀ, ਉਹਨਾਂ ਨੇ ਇੱਕ ਬੜਾ ਭਾਵਪੂਰਤ ਲੇਖ, ਚਿੱਠੀ ਖਾਲਸਾ ਪੰਥ ਦੇ ਨਾਂ ਜਿਹੜੀ ਲਿਖੀ ਸੀ, ਉਹਦੇ ਵਿੱਚ ਇਹ ਨੁਕਤਾ ਸੀਗਾ ਕਿ ਬਾਦਲ ਜਿਹੜਾ ਹੈ, ਉਦੋਂ ਵੱਡਾ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਰਹੇ ਸੀ ਕਿ ਇਹ ਜਿਵੇਂ ਅਮਰਵੇਲ ਹੁੰਦੀ ਆ,
ਖਾਲਸਾ ਪੰਥ ਉੱਤੇ ਅਮਰਵੇਲ ਵਾਂਗੂ ਛਾਇਆ ਹੋਇਆ। ਅਮਰਵੇਲ ਸਾਡੇ ਇੱਥੇ ਪਿੰਡਾਂ ਦੇ ਵਿੱਚ ਕਈ ਜਿਹੜੀਆਂ ਬੇਰੀਆਂ ਜਾਂ ਕਿੱਕਰਾਂ ਜਾਂ ਹੋਰ ਕਈ ਦਰਖਤ ਨੇ, ਉਹਦੇ ਉੱਤੇ ਇੱਕ ਹਰੇ ਪੀਲੇ ਰੰਗ ਦੀ ਬੇਲ ਜੀ ਹੁੰਦੀ ਆ। ਉਹ ਉਸ ਦਰਖਤ ਦੀ ਸਾਰੀ ਸੱਤਿਆ ਚੂਸ ਲੈਂਦੀ ਹੈ। ਆਪ ਉਹ ਵਧੀ ਫੁੱਲੀ ਜਾਂਦੀ ਆ, ਆਪ ਨਾ ਤਾਂ ਉਹਦੀ ਕੋਈ ਜੜ ਜੁੜ ਜੀ ਹੁੰਦੀ ਆ, ਪਰ ਉਹ ਦਰਖਤ ਦਾ ਸੱਤਿਆਨਾਸ਼ ਕਰੂ। ਉਵੇਂ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਸੀਗਾ ਵੀ ਇਹ ਜਿਹੜਾ ਬਾਦਲ ਪਰਿਵਾਰ ਆ ਜਾਂ ਵੱਡਾ ਬਾਦਲ ਆ, ਇਹ ਅਮਰਵੇਲ। ਤੇ ਵਾਕਿਆ ਹੀ ਅੱਜ ਇਹ ਗੱਲ ਹਰ ਇੱਕ ਦੇ ਪੱਲੇ ਪੈ ਰਹੀ ਹੈ ਕਿ ਵਾਕਿਆ ਹੀ ਇਹ ਪਰਿਵਾਰ ਜਿਹੜਾ ਹੈ ਅਮਰਵੇਲ ਵਾਂਗੂ ਖਾਲਸਾ ਪੰਥ ਦੇ ਸਿਰ ਤੋਂ ਪਲ ਕੇ ਖਾਲਸਾ ਪੰਥ ਨੂੰ ਹੀ ਖਾ ਗਿਆ। ਡੇਰਾ ਸਰਸਾ ਜਾਂ ਹੋਰ ਜਿੰਨੇ ਸਿੱਖੀ ਦੇ ਦੁਸ਼ਮਣ ਡੇਰੇ ਆ, RSS ਆ, ਜਾਂ ਸਿੱਖਾਂ ਦੀ ਨਸਲਕੁਸ਼ੀ ਵਾਲੇ ਬੁੱਚੜ ਪੁਲਸੀਏ ਨੇ, ਸਿੱਖ ਕੌਮ ਦਾ ਕੋਈ ਵੀ ਦੁਸ਼ਮਣ ਹੋਵੇ, ਉਹਦੇ ਨਾਲ ਇਹਨਾਂ ਦੀ ਸਾਂਝ ਜਿਹੜੀ ਆ ਉਹ ਮੱਲੋ ਮੱਲੀ ਪੈ ਜਾਂਦੀ, ਆਪਣੇ ਆਪ ਹੀ ਪਾ ਲੈਂਦੇ। ਅੱਜ ਇੱਕ ਅਜੀਬੋ ਗਰੀਬ ਮੌਕਾ ਮੇਲ ਬਣਿਆ। ਚੰਡੀਗੜ੍ਹ ਕੋਈ ਪ੍ਰੋਗਰਾਮ ਸੀਗਾ ਤੇ ਦਿੱਲੀੋਂ ਫਲਾਈਟ ਆਈ। ਉਸ ਫਲਾਈਟ ਵਿੱਚ ਰਾਹੁਲ ਗਾਂਧੀ ਉਤਰਿਆ ਤੇ ਰਾਹੁਲ ਗਾਂਧੀ ਜਦੋਂ ਤੁਰਿਆ ਆ ਰਿਹਾ ਵਾ ਉੱਥੇ ਏਅਰਪੋਰਟ ਤੇ, ਉਹ ਕੈਮਰਿਆਂ ਵਾਲੇ ਉਹਦੀ ਵੀਡੀਓ ਬਣਾ ਰਹੇ ਆ ਤੇ ਮਗਰਲੇ ਪਾਸੇ ਸੁਖਬੀਰ ਸਿੰਘ ਬਾਦਲ ਚੰਗਾ ਭਲਾ ਤੁਰਿਆ ਆਉਂਦਾ। ਉਹ ਟੀਵੀ ਚੈਨਲਾਂ ਦੇ ਉੱਤੇ ਜਦੋਂ ਰਾਹੁਲ ਗਾਂਧੀ ਨੂੰ ਜਿਹੜੇ ਕਵਰੇਜ ਕਰ ਰਹੇ ਸੀ, ਉਹ ਜਦੋਂ ਵੀਡੀਓ ਆਈ ਨਾਲ ਇਹ ਕਲਿੱਪ ਵੀ ਨਾਲ ਚੱਲੇ ਵੀ ਸੁਖਬੀਰ ਬਾਦਲ ਤੁਰਿਆ ਫਿਰਦਾ। ਹੁਣ ਸੁਖਬੀਰ ਸਿੰਘ ਬਾਦਲ ਦੇ ਬਾਰੇ ਪਿਛਲੇ 15-20 ਦਿਨ ਤੋਂ ਸਾਰਿਆਂ ਨੂੰ ਇਹੀ ਆ ਵੀ ਉਹਦੇ ਲੱਤ ਟੁੱਟ ਗਈ, ਉਹਦਾ ਬੜਾ ਬੁਰਾ ਹਾਲ ਆ ਤੇ ਉਹ ਤਾਂ ਕੁਰਸੀ ਤੇ ਹੀ ਬੈਠਾ ਰਹਿੰਦਾ। ਕਿਉਂਕਿ ਜਿੱਦਣ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੇ ਸਨਮੁਖ ਉਹਦੀ ਪੇਸ਼ੀ ਹੋਈ ਆ, ਉਦੋਂ ਵੀ ਵੀਲ ਚੇਅਰ ਤੇ ਸੀ, ਢੀਂਡਸਾ ਵੀ ਵੀਲ ਚੇਅਰ ਤੇ ਸੀ। ਤੇ ਜਦੋਂ ਉਹ ਤਨਖਾਹ ਭੁਗਤਣ ਦੇ ਚੱਕਰ ਦੇ ਵਿੱਚ ਬਾਹਰਲੇ ਪਾਸੇ ਬਿਠਾਇਆ ਹੁੰਦਾ ਸੀ, ਉਦੋਂ ਵੀ ਵੀਲ ਚੇਅਰ ਤੇ ਸੀ। ਜਦੋਂ ਗੋਲੀ ਚੱਲੀ ਆ ਉਦੋਂ ਵੀ ਨਹੀਂ ਭੱਜਿਆ, ਵੀਲ ਚੇਅਰ ਤੇ ਸੀ। ਹੁਣ ਅੱਜ ਉਹ ਚੰਗਾ ਭਲਾ ਤੁਰਿਆ ਫਿਰਦਾ ਸੀਗਾ। ਇਹਦੇ ਬਾਰੇ ਫਿਰ ਗੱਲਾਂ ਤਾਂ ਚੱਲਣੀਆਂ ਸੀਗੀਆਂ। ਹੁਣ ਪਤਾ ਨਹੀਂ ਉਹ ਠੀਕ ਹੋ ਗਿਆ ਜਾਂ ਸੱਟ ਘੱਟ ਸੀ, ਉਹਨਾਂ ਦਿਨਾਂ 'ਚ ਜ਼ਿਆਦਾ ਔਖ ਲੱਗਦੀ ਹੋਊਗੀ, ਹੁਣ ਨਹੀਂ ਔਖ ਲੱਗਦੀ। ਪਰ ਅੱਜ ਰਾਹੁਲ ਗਾਂਧੀ ਦੇ ਨਾਲ ਬਿਨਾਂ ਵੀਲ ਚੇਅਰ ਤੋਂ ਤੁਰਦੇ ਫਿਰਦੇ ਦੀ ਜਿਹੜੀ ਉਹਦੀ ਵੀਡੀਓ ਆਈ ਆ, ਉਹਨੇ ਚਰਚਾ ਇੱਕ ਵਾਰੀ ਫੇਰ ਨਵੀਂ ਛੇੜ ਦਿੱਤੀ। ਇੱਕ ਇਸ ਸਾਰੇ ਰੌਲੇ ਗੋਲੇ ਵਿੱਚ ਕਿਰਦਾਰ ਆ ਵਿਰਸਾ ਸਿੰਘ ਬਲਟੋਹਾ। ਕੱਲ ਆਪਾਂ ਉਹਦੇ ਬਾਰੇ ਚਰਚਾ ਕਰ ਚੁੱਕੇ ਆ। ਅੱਜ ਕੁਝ ਨਵੀਆਂ ਹੋਰ ਗੱਲਾਂ ਜਿਹੜੀਆਂ ਉਹ ਕਰਨੀਆਂ ਬਣਦੀਆਂ। ਜਦੋਂ ਭਾਈ ਅਮਰਤਪਾਲ ਸਿੰਘ ਚੋਣ ਲੜ ਰਿਹਾ ਸੀ ਇੱਥੋਂ, ਤਾਂ ਉਹ ਬਾਦਲ ਦਲ ਦੇ ਵੱਲੋਂ ਉਹਦੇ ਖਿਲਾਫ ਮੈਦਾਨ ਵਿੱਚ ਸੀ ਤੇ ਜੋ ਕੁਝ ਉਹਨਾਂ ਦਿਨਾਂ ਦੇ ਵਿੱਚ ਉਹਨੇ ਬੋਲਿਆ ਕਰਿਆ ਉਹ ਤਾਂ ਆਪਣੀ ਥਾਂ ਤੇ ਹੈ। ਪਰ ਇੱਕ ਚੱਕਰ ਉਹਨਾਂ ਦਿਨਾਂ ਦੇ ਵਿੱਚ ਬੜਾ ਅਜੀਬ ਵਾਪਰਿਆ। ਇਹ ਸਾਰੇ ਕਹਿਣ ਲੱਗ ਪਏ ਵੀ ਇਹਦੀ ਲੋੜ ਨਹੀਂ ਸੀ। ਉਹ ਕੀ ਸੀ? ਸੁਖਬੀਰ ਸਿੰਘ ਬਾਦਲ ਨੇ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਬਾਤ ਤੋਂ ਚੀਕ ਚਿਹਾੜਾ ਜਿਹਾ, ਰੰਡੀ ਰੋਣਾ ਜਿਹਾ ਪਾ ਲਿਆ ਕਿ ਅਮਰਤਪਾਲ ਸਿੰਘ ਤਾਂ ਜੀ ਏਜੰਸੀਆਂ ਦਾ ਬੰਦਾ, ਇਹਨੂੰ ਭੇਜਿਆ ਜੀ, ਉਹ ਤਾਂ ਪਹਿਲਾਂ ਚੋਲਾ ਨਹੀਂ ਸੀ ਪਾਉਂਦਾ, ਜੀਨ ਪਾਉਂਦਾ ਸੀ, ਉਹ ਐ ਜੀ ਉਹ ਜੀ। ਮਤਲਬ ਕਿ ਬਿਲਕੁਲ ਹੀ ਨਿਗਰੀਆਂ ਜਿਹੀਆਂ ਗੱਲਾਂ, ਲੰਡੂ ਜਿਹੀਆਂ ਗੱਲਾਂ ਸੁਖਬੀਰ ਨੇ ਉਦੋਂ ਕੀਤੀਆਂ ਤੇ ਸਾਰਿਆਂ ਨੇ ਕਿਹਾ ਵੀ ਇਹ ਜਿਹੀਆਂ ਗੱਲਾਂ ਵਿਰਸਾ ਸਿੰਘ ਤਾਂ ਕਰਦਾ ਹੁੰਦਾ, ਪਰ ਇਹ ਸੁਖਬੀਰ ਕਾਹਤੋਂ ਮਾਰ ਰਿਹਾ ਮਗਜ। ਪਰ ਸੁਖਬੀਰ ਸਿੰਘ ਬਾਦਲ ਨੇ ਉਦੋਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕਾਫੀ ਕੁਝ ਬੋਲਿਆ ਤੇ ਉਹਦਾ ਜਿਹੜਾ ਜਿੰਮਾ ਆ ਜਾਂ ਉਹਦਾ ਦੋਸ਼ ਆ ਜਾਂ ਉਹਦੀ ਰਿਸਪੌਂਸਿਬਿਲਿਟੀ ਬਹੁਤੀ ਜ਼ਿਆਦਾ ਸੁਖਬੀਰ ਸਿੰਘ ਬਾਦਲ ਨਾਲੋਂ ਜ਼ਿਆਦਾ ਵਿਰਸਾ ਸਿੰਘ ਬਲਟੋਹਾ ਤੇ ਪਈ ਸੀ। ਵਿਰਸਾ ਸਿੰਘ ਬਲਟੋਹਾ ਹੀ ਉਹ ਬੰਦਾ ਹੈ ਜਿਹਨੇ ਜਥੇਦਾਰ ਰਘਬੀਰ ਸਿੰਘ ਨੂੰ ਡਰਾਇਆ ਧਮਕਾਇਆ, ਖੰਡਾ ਖੜਕਾ ਦਿਆਂਗੇ ਜੇ ਤੁਸੀਂ ਐ ਕੀਤਾ ਉਹ ਕੀਤਾ। ਵਿੱਚ ਹੀ ਉਹ ਜਦੋਂ ਗੱਲ ਆਈ ਕਿ ਸਾਡੇ ਬੱਚਿਆਂ ਦੀ ਰੈਕੀ ਹੋ ਰਹੀ ਆ, ਵਿੱਚ ਹੀ ਇਹੋ ਜਿਹੀਆਂ ਗੱਲਾਂ ਕਿ ਸਾਨੂੰ ਪਤਾ ਕਿਹਨੇ ਕਿੱਥੇ ਪੈਸੇ, ਕਿਹਦਾ ਮਕਾਨ ਕਿੱਥੇ ਬਣ ਰਿਹਾ, ਕਿੰਨੇ ਤੁਹਾਨੂੰ ਪੈਸੇ ਮਿਲ ਰਹੇ ਨੇ,
ਜਾਣੀ ਕਿ ਇਹੋ ਜਿਹੀਆਂ ਗੱਲਾਂ ਦਾ ਸਿਰਾ ਵੀ ਵਿਰਸਾ ਸਿੰਘ ਬਲਟੋਹਾ ਨਾਲ ਜੁੜਦਾ, ਜਿਹੜੀ ਦੋਨਾਂ ਜਥੇਦਾਰਾਂ ਨੂੰ, ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਧੌਂਸ ਜੀ ਦੇਣ ਵਾਲਾ ਕੰਮ ਆ, ਧਮਕਾਉਣ ਜੇ ਵਾਲਾ ਕੰਮ ਆ, ਜਿਸ ਤੋਂ ਬਾਅਦ ਵਿੱਚ ਉਹ ਇਹਨੂੰ ਸੱਦ ਕੇ ਪੇਸ਼ੀ ਕਰਦੇ ਆ ਤੇ ਪੇਸ਼ੀ ਮੌਕੇ ਫਿਰ ਇਹ ਜਥੇਦਾਰਾਂ ਨਾਲ ਟਕਰਾ ਜਾਂ ਤਕਰਾਰ ਕਰਦਾ ਹੈ। ਅਖੀਰ ਉਹਨੂੰ 10 ਸਾਲ ਲਈ ਉਹਨੂੰ ਫਰਕ ਕਰਤਾ ਵੀ ਪਾਰਟੀ ਚੋਂ ਪਾਸੇ ਕਰੋ। ਵਿਰਸਾ ਸਿੰਘ ਬਲਟੋਹਾ ਉਸ ਤੋਂ ਬਾਅਦ ਵੀ ਟਿਕਦਾ ਨਹੀਂ, ਲਗਾਤਾਰ ਹਮਲੇ ਜਿਹੜੇ ਨੇ ਉਹ ਜਥੇਦਾਰਾਂ ਦੇ ਉੱਤੇ, ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਕਰਦਾ ਰਹਿੰਦਾ, ਜਿਹਦੇ ਵਿੱਚ ਅੰਤ ਜਥੇਦਾਰ ਹਰਪ੍ਰੀਤ ਸਿੰਘ ਦਾ ਜਦੋਂ ਸਾਡੂ ਬੋਲਿਆ, ਉਸ ਮੌਕੇ ਸਭ ਨੇ ਕਿਹਾ ਵੀ ਇਹਦੇ ਪਿੱਛੇ ਅਸਲੀ ਕਹਾਣੀ ਤਾਂ ਇਹ ਆ ਕਿ ਵਿਰਸਾ ਸਿੰਘ ਬਲਟੋਹਾ ਤੇ ਉਹਦੇ ਨਾਲ ਦੇ ਕੁਝ ਜਿਹੜੇ ਲੋਕ ਆ, ਉਹਨਾਂ ਤੋਂ ਬਗੈਰ ਕੋਈ ਗੱਲ ਹੋ ਨਹੀਂ ਸਕਦੀ। ਜਦੋਂ ਆਹ ਇੱਕ ਕਲਿੱਪ ਜਿਹੜਾ 27 ਮਿੰਟ ਦਾ ਘੁੰਮਦਾ, ਜਿਹਦੇ ਵਿੱਚ ਛੋਟਾ ਜਿਹਾ ਤਕਰਾਰ ਦਾ ਇੱਕ, ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਥੋੜਾ ਜਿਹਾ ਤਲਖੀ ਵਿੱਚ ਬਲਟੋਹੇ ਨੂੰ ਗੱਲਾਂ ਕਹਿ ਰਹੇ ਆ, ਉਹਦੇ ਬਾਰੇ ਵੀ ਚਰਚਾ ਇਹੀ ਆ ਵੀ ਇਹੋ ਜਿਹੀ ਹਰਕਤ ਬਲਟੋਹੇ ਨੇ ਕੀਤੀ ਹੋਣੀ। ਤੇ ਇਹ ਗੱਲਾਂ ਦੇ ਨਾਲ ਜੇ ਪਿੱਛੇ ਨੂੰ ਝਾਤ ਮਾਰੀਏ ਤਾਂ ਆਪਾਂ ਚੇਤੇ ਕਰੋ, ਜਦੋਂ ਇਲੈਕਸ਼ਨਾਂ ਦਾ ਕੰਮ ਸ਼ੁਰੂ ਹੋਇਆ, MP ਚੋਣਾਂ, ਜਦੋਂ ਅਮਰਤਪਾਲ ਸਿੰਘ ਲੜਿਆ, ਚੋਣ ਜਿੱਤਿਆ, ਇਹਨੂੰ ਹਰਾਇਆ ਬਲਟੋਹੇ ਨੂੰ, ਉਦੋਂ ਸੁਖਬੀਰ ਬਾਦਲ ਨੇ ਆਪਦੇ ਭਣੋਈਏ ਨੂੰ, ਜਿਹੜਾ ਕੈਰੋਂ ਪਰਿਵਾਰ ਚ ਬਾਦਲ ਪਰਿਵਾਰ ਦੀ ਬੇਟੀ ਵਿਆਹੀ ਹੋਈ ਹੈ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੀ ਕਿ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਹਾ ਚੋਣ ਲੜ ਰਹੇ ਨੇ ਤੇ ਪਾਰਟੀ ਦੇ ਹਿੱਤ ਵਿੱਚ ਨਹੀਂ ਚੱਲ ਰਿਹਾ ਤੂੰ। ਤੋ ਸੁਖਬੀਰ ਸਿੰਘ ਬਾਦਲ ਲਈ ਵਿਰਸਾ ਸਿੰਘ ਬਲਟੋਹਾ ਕਿੰਨਾ ਕੁ ਇੰਪੋਰਟੈਂਟ ਜਾਂ ਅਹਿਮ ਬੰਦਾ ਹੈ ਕਿ ਆਪਦੇ ਸਕੇ ਭਣੋਈਏ ਨੂੰ ਪਾਰਟੀ ਚੋਂ ਕੱਢ ਦਿੱਤਾ। ਸੁਖਬੀਰ ਸਿੰਘ ਬਾਦਲ ਲਈ ਵਿਰਸਾ ਸਿੰਘ ਬਲਟੋਹਾ ਕਿੰਨਾ ਅਹਿਮ ਹੈ ਕਿ ਉਹਦੇ ਕਹਿਣ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਭੈੜੀਆਂ ਨੀਵੀਆਂ ਗੱਲਾਂ ਕੀਤੀਆਂ। ਵਿਰਸਾ ਸਿੰਘ ਬਲਟੋਹਾ ਸੁਖਬੀਰ ਸਿੰਘ ਬਾਦਲ ਲਈ ਕਿੰਨਾ ਇੰਪੋਰਟੈਂਟ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਦੀ ਜਿਹੜੀ ਆਹ ਫਾਰਗਤਾ ਹੋਈ ਆ, ਬਰਖਾਸਤਗੀ ਹੋਈ ਆ, ਜਿਹਨੂੰ ਸਸਪੈਂਸ਼ਨ ਕਿਹਾ ਜਾ ਰਿਹਾ, ਅਸਲ ਵਿੱਚ ਤਾਂ ਉਹ ਪੱਕਾ ਫਾਹਾ ਵੜਤਾ ਇਹਨਾਂ ਨੇ ਆਪਦੇ ਵੱਲੋਂ, ਤਾਂ ਵੀ ਅਸੀਂ ਤਾਂ ਜੀ ਹੁਣ ਰੱਖਣਾ ਨਹੀਂ, ਤੇ ਜਾਂ ਇਹੋ ਜਿਹੇ ਹਾਲਾਤ ਬਣਾ ਦੋ ਵੀ ਜਥੇਦਾਰ ਨੂੰ ਜੇ ਦੁਬਾਰਾ ਕਹੀਏ ਵੀ ਤਾਂ ਲੋਕ ਕਹਿਣ ਛੱਡ ਪਰਾਂ ਇਸ ਕੰਮ ਤੋਂ। ਉਹ ਕੁੱਲ ਮਿਲਾ ਕੇ ਇਸ ਗੱਲ ਦੇ ਪਿੱਛੇ ਵੀ ਵਿਰਸਾ ਸਿੰਘ ਬਲਟੋਹਾ, ਵਿਰਸਾ ਸਿੰਘ ਬਲਟੋਹਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੀ ਗੁੰਝਲਦਾਰ ਸ਼ਖਸੀਅਤ ਆ, ਜਿਹਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਇੰਨੇ ਕਿੰਨੇ ਕੁ ਗੁੱਝੇ ਰਾਜ ਸਾਂਝੇ ਹੋਣਗੇ, ਇਹ ਸੋਚਣ ਵਾਲੀ ਗੱਲ। ਬੜਿਆਂ ਪਾਰਟੀ ਦੇ ਵਿੱਚ ਲੀਡਰਾਂ ਨਾਲ ਤਾਲਮੇਲ ਸੰਬੰਧ, ਨਜ਼ਦੀਕੀ ਤੋਂ ਨਜ਼ਦੀਕੀ ਸੰਬੰਧ ਮੰਨੇ ਜਾ ਸਕਦੇ ਆ, ਪਰ ਜਦੋਂ ਇੱਕ ਲਿਸਟ ਬਣਾ ਕੇ ਬੈਠੀਏ ਤਾਂ ਬਲਟੋਹੇ ਅਤੇ ਸੁਖਬੀਰ ਦੇ ਵਿਚਾਲੇ ਜਿਹੜਾ ਤਾਲਮੇਲ ਆ, ਉਹ ਪਾਰਟੀ ਦਾ ਇੰਨਾ ਨੁਕਸਾਨ ਕਰਨ ਵਾਲਾ ਵਾ। ਕਦੇ ਤੁਸੀਂ ਕਿਸੇ ਆਪਦੇ ਭਣੋਈਏ ਨੂੰ ਕੱਢ ਦਿੰਦੇ ਹੋ ਪਾਰਟੀ ਚੋਂ, ਕਦੇ ਤੁਸੀਂ ਜਥੇਦਾਰਾਂ ਨੂੰ ਅਵਾ ਤਵਾ ਬੋਲਦੇ ਹੋ, ਕਦੇ ਤੁਸੀਂ ਜਥੇਦਾਰ ਨੂੰ ਜਥੇਦਾਰੀ ਤੋਂ ਫਾਰਗ ਕਰਦੇ ਹੋ। ਸਾਰੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਜਦੋਂ ਕਰਦਾ ਹੈ, ਉਹ ਕਰਦਾ ਬਲਟੋਹੇ ਦੇ ਕਹਿਣ ਤੇ ਆ, ਤੇ ਬਲਟੋਹਾ ਜਿਹੜਾ ਹੈ ਉਹ ਆਪ ਪਾਰਟੀ ਚੋਂ ਵੀ ਫਾਰਗ ਕਰ ਦਿੱਤਾ ਗਿਆ। ਤੇ ਇਸ ਸਾਰੇ ਕਾਸੇ ਦੇ ਵਿੱਚ ਜਿਹੜਾ ਨੁਕਸਾਨ ਹੋ ਰਿਹਾ, ਜਿਹਨੂੰ ਕਹਿੰਦੇ ਆ ਵੀ ਕਿੱਲ ਠੋਕੀ ਜਾਂਦੇ ਆ ਬਾਦਲ ਦਲ ਦੇ ਸਲਾਹਕਾਰ, ਆਮ ਚਰਚਾ ਚੱਲਦੀ ਆ ਨਾ ਕਿ ਬਾਦਲ ਦਲ ਦੇ ਸਲਾਹਕਾਰਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਵੀ ਪਾਰਟੀ ਦਾ ਸੱਤਿਆਨਾਸ਼ ਹੋ ਜੇ ਫੇਰ ਵੀ ਪਾਰਟੀ ਬਚ ਜੇ, ਕਿਉਂਕਿ ਇਹਨਾਂ ਦੇ ਸਾਰੇ ਕਾਰਨਾਮੇ ਆ ਜਿਹੜੇ ਉਹ ਨੇ ਕਿ ਸਾਨੂੰ ਕੋਈ ਵੋਟ ਪਾ ਕੇ ਦਿਖਾ। ਆਮ ਤੌਰ ਤੇ ਤਾਂ ਪਾਰਟੀਆਂ ਦੇ ਸਲਾਹਕਾਰ ਜਾਂ ਪਾਰਟੀ ਦੇ ਆਗੂਆਂ ਦਾ, ਵਰਕਰਾਂ ਦਾ ਇਹ ਹੁੰਦਾ ਕਿ ਅਸੀਂ ਕੋਈ ਇਹੋ ਜਿਹੀ ਗੱਲ ਨਾ ਕਰੀਏ ਜਿਹਦੇ ਨਾਲ ਲੋਕ ਸਾਨੂੰ ਵੋਟ ਨਾ ਪਾਉਣ, ਸਾਨੂੰ ਲੋਕ ਵੋਟਾਂ ਪਾਉਣ, ਅਸੀਂ ਉਹ ਕੰਮ ਕਰੀਏ। ਪਰ ਇਹਨਾਂ ਨੇ ਤਾਂ ਰਾਹ ਹੀ ਉਹ ਫੜਿਆ ਹੋਇਆ ਵੀ ਸਾਨੂੰ ਵੋਟ ਪਾ ਕੇ ਦਿਖਾਓ, ਕਿਹੜਾ ਪਾਉਂਦਾ, ਅਸੀਂ ਪੈਸੇ ਦੇ ਦਿਆਂਗੇ ਤੁਹਾਡੀ। ਤੋ ਚਾਹੇ ਉਹ ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਆਹ ਐਕਸ਼ਨ ਆ ਇਹਨਾਂ ਦਾ, ਚਾਹੇ ਉਹ ਗਿਆਨੀ ਰਘਵੀਰ ਸਿੰਘ ਦੇ ਬਾਰੇ ਖੰਡਾ ਖੜਕਾਉਣ ਵਾਲੀਆਂ ਗੱਲਾਂ ਨੇ, ਚਾਹੇ ਹੋਰ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕੀਤੀਆਂ ਕੀ ਦੁਹਰਾਉਣੀਆਂ ਨੇ, ਇਹ ਸਾਰੀਆਂ ਗੱਲਾਂ ਨਾਲ ਤਾਂ ਵੋਟ ਖਰਾਬ ਹੋਏਗੀ। ਤੋ ਜਦੋਂ
ਇਹ ਸਾਰਾ ਕੁਝ ਵਿਚਾਰਦੇ ਆ ਤਾਂ ਇਹਦੇ ਵਿੱਚ ਆਉਂਦਾ ਹੈਗਾ 2 ਦਸੰਬਰ ਵਾਲਾ ਉਹ ਸਾਰਾ ਪ੍ਰਕਰਣ, ਜਦੋਂ ਅਕਾਲ ਤਖਤ ਸਾਹਿਬ ਦੇ ਸਨਮੁਖ ਜਿਹੜੇ ਫੈਸਲੇ ਉਸ ਦਿਨ ਐਲਾਨੇ ਗਏ, ਜਿਨ੍ਹਾਂ ਵਿੱਚੋਂ ਕੱਲੀ ਤਨਖਾਹ ਭਾਂਡੇ ਮਾਂਜਣ ਦੀ, ਜੋੜੇ ਸਾਫ਼ ਕਰਨ ਦੀ ਜਾਂ ਬਾਹਰ ਦਰਬਾਰ ਬਣ ਕੇ ਬੈਠਣ ਦੀ ਨਿਭਾਉਣ ਤੋਂ ਬਾਅਦ ਹੁਣ ਬਾਦਲ ਦਲ ਬੜਾ ਕਸੂਤਾ ਫਸਿਆ ਹੋਇਆ। ਕਸੂਤਾ ਕੱਲਾ ਬਾਦਲ ਦਲ ਨਹੀਂ ਫਸਿਆ ਹੋਇਆ, ਜਥੇਦਾਰ ਰਘਬੀਰ ਸਿੰਘ ਵੀ ਉਨਾ ਹੀ ਕਸੂਤਾ ਫਸ ਗਿਆ। ਕੱਲ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਹਨਾਂ ਨੇ ਨਿਸ਼ਾਨੇ ਤੇ ਲੈ ਕੇ ਉਹਨੂੰ ਹੁਕਮ ਸੁਣਾਇਆ ਤਾਂ ਧਾਮੀ ਸਾਹਿਬ ਨੂੰ ਵੀ ਇੰਨੀ ਔਖ ਮਹਿਸੂਸ ਹੋ ਰਹੀ ਸੀ ਵੀ ਉਹ ਪ੍ਰੈਸ ਵਾਲਿਆਂ ਤੋਂ ਪੱਲਾ ਛੁਡਾ ਕੇ ਭੱਜ ਕੇ ਗੱਡੀ 'ਚ ਬੈਠੇ ਆ। ਉਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਗਈ ਤੇ ਹੁਣ ਕੱਲ ਤੋਂ ਲੈ ਕੇ ਹੁਣ ਤੱਕ ਇਹ ਗੱਲ ਬਣੀ ਹੋਈ ਆ ਕਿ ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਦੋਨਾਂ ਦਾ ਆਪਸ ਵਿੱਚ ਹੀ ਚੰਗਾ ਤਾਲਮੇਲ ਬਣਿਆ ਹੁੰਦਾ ਸੀ। ਤੇ ਹੁਣ ਜਦੋਂ ਹਰਪ੍ਰੀਤ ਸਿੰਘ ਜਥੇਦਾਰ ਦੇ ਖਿਲਾਫ ਕਾਰਵਾਈ ਹੋ ਗਈ, ਉਸ ਤੋਂ ਬਾਅਦ ਵਿੱਚ ਨਾ ਤਾਂ ਧਾਮੀ ਸਾਹਿਬ ਨਾਲ ਕੋਈ ਫੋਨ ਤੇ ਗੱਲ ਕੀਤੀ ਆ, ਨਾ ਕਿਸੇ ਹੋਰ ਨੂੰ ਰਘਬੀਰ ਸਿੰਘ ਜੀ ਮਿਲ ਰਹੇ ਨੇ ਤੇ ਪੂਰੀ ਨਾਰਾਜ਼ਗੀ ਦਿਖਾ ਰਹੇ ਨੇ ਕਿ ਇਹ ਜਿਹੜੀ ਤੁਸੀਂ ਕਾਰਵਾਈ ਕੀਤੀ ਆ ਇਹ ਬਿਲਕੁਲ ਗਲਤ ਆ। ਤੇ ਵੱਧ ਤੋਂ ਵੱਧ ਜੇ ਕੋਈ ਸ਼ਿਕਾਇਤ ਹੋਵੇ ਵੀ ਤਾਂ ਉਹ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਵਿੱਚ ਸੀ, ਮੈਂ ਆਪਦੀ ਜਾਂਚ ਕਰਾਉਂਦਾ ਜਾਂ ਮੇਰਾ ਇਹ ਸੀਗਾ। ਉਲਟਾ ਮੇਰੇ ਉੱਤੇ ਤਾਂ ਤੁਸੀਂ ਜਿਹੜਾ ਇੱਕ ਸ਼ੱਕੀ ਬਣਾਤਾ ਮੈਨੂੰ, ਕਿਉਂਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਇਹੀ ਗੱਲ ਆਖੀ ਆ ਕਿ ਜਿਹੜੀ ਵੀਡੀਓ ਕਲਿੱਪ ਘੁੰਮ ਰਹੀ ਆ ਉਹ ਵੀਡੀਓ ਕਲਿੱਪ ਮੈਨੂੰ ਤਾਂ ਇਹ ਪਤਾ ਕਿ ਅਸੀਂ ਹੋਰ ਸਭ ਥਾਂ ਤੋਂ ਰਿਕਾਰਡਿੰਗ ਡਿਲੀਟ ਕਰਾਤੀ ਸੀ ਤੇ ਕੇਵਲ ਜਥੇਦਾਰ ਰਘਬੀਰ ਸਿੰਘ ਕੋਲ ਉਹ ਰਿਕਾਰਡਿੰਗ ਸੀ। ਜਥੇਦਾਰ ਰਘਬੀਰ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਮੇਰੇ ਕੋਲ ਜਿਹੜੀ ਤੁਸੀਂ ਰਿਕਾਰਡਿੰਗ ਗਿਆਨੀ ਜੀ ਦੇ ਕੇ ਗਏ ਸੀ ਹਰਪ੍ਰੀਤ ਸਿੰਘ ਜੀ, ਉਹ ਬਿਲਕੁਲ ਜਿਉਂ ਦੀ ਤਿਉਂ ਮਹਿਫੂਜ਼ ਪਈ ਆ। ਮੇਰੇ ਵਾਲੀ ਝੋਨੀ ਇਹ ਗਈ, ਇਹ ਕਿਤੋਂ ਹੋਰ ਗਈ। ਹੁਣ ਇਹਦੇ ਬਾਰੇ ਕਈ ਕਿਆਫੇ ਆ ਜਿਹੜੇ ਉਹ ਲੱਗ ਰਹੇ ਨੇ, ਕਈ ਬੰਦਿਆਂ ਦੇ ਨਾਂ ਆ ਰਹੇ ਨੇ ਕਿ ਉਹ ਹੋ ਸਕਦਾ। ਹੁਣ ਤਾਂ ਫਿਰ ਜਿਵੇਂ ਹਨੇਰੇ ਦੇ ਵਿੱਚ ਕੋਈ ਤੀਰ ਚਲਾਉਂਦਾ ਵੀ ਸ਼ਾਇਦ ਕਿਤੇ ਤੀਰ ਤੁੱਕਾ ਲੱਗ ਜਾਵੇ। ਜਥੇਦਾਰ ਅਕਾਲ ਤਖਤ ਸਾਹਿਬ ਦੇ ਨੇੜਲਿਆਂ ਦੇ ਉੱਤੇ ਵੀ ਚਰਚਾ ਜਿਹੜੀ ਆ, ਸ਼ੰਕੇ ਖਾਦਸ਼ੇ ਉਹ ਚੱਲਦੇ ਰਹੇ ਆ। ਪਰ ਅੱਜ ਜਦੋਂ ਗਿਆਨੀ ਰਘਬੀਰ ਸਿੰਘ ਵੱਲੋਂ ਇਹ ਗੱਲ ਆਈ ਆ ਕਿ ਮੇਰੇ ਕੋਲ ਜਿਹੜੀ ਸੀਗੀ ਉਹ ਸਾਰੀ ਰਿਕਾਰਡਿੰਗ ਉਹ ਸੇਵ ਪਈ ਆ, ਤੁਸੀਂ ਪੈਨ ਡਰਾਈਵ ਮੇਰੇ ਵਾਲੀ ਨੂੰ ਨਾ ਬਲੇਮ ਕਰੋ। ਦੇ ਨਾਲ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਲੇ ਜਿਹੜਾ ਕੌੜਾਪਣ ਆਇਆ, ਕੁਸੈਲਾਪਣ ਆਇਆ, ਉਹਦਾ ਗਿਆਨੀ ਰਘਬੀਰ ਸਿੰਘ ਨੂੰ ਵੀ ਮਨ ਦੇ ਉੱਤੇ ਬੋਝ ਆ ਤੇ ਜਿਹੜੀ ਉੱਪਰੋਂ ਕਾਰਵਾਈ ਕਰ ਦਿੱਤੀ। ਕਿਉਂਕਿ ਜਦੋਂ ਮਹੀਨਾ ਕੁ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦਿੰਦਿਆਂ ਹੋਇਆਂ ਆਪਦੇ ਮਨ ਦੀ ਵੇਦਨਾ ਜ਼ਾਹਿਰ ਕੀਤੀ ਸੀ, ਉਸ ਮੌਕੇ ਜਥੇਦਾਰ ਰਘਬੀਰ ਸਿੰਘ ਨੇ ਧਮਕੀ ਵਾਂਗੂ ਗੱਲ ਕਹੀ ਸੀ ਵੀ ਜੇ ਇਹਨਾਂ ਦਾ ਅਸਤੀਫਾ ਮੰਨਿਆ ਤੇ ਫਿਰ ਮੈਂ ਵੀ ਅਸਤੀਫਾ ਦਊਂ। ਤੇ ਅੱਜ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਕੀਤੀ, ਇਹਨਾਂ ਨੂੰ ਭਰੋਸੇ 'ਚ ਨਹੀਂ ਲਿਆ ਹੋਣਾ। ਇਹਨਾਂ ਨੂੰ ਜਦੋਂ ਮੀਡੀਆ ਰਾਹੀਂ ਪਤਾ ਲੱਗਿਆ ਤਾਂ ਫਿਰ ਇਹ ਧਾਮੀ ਸਾਹਿਬ ਨਾਲ ਵੀ ਨਾਰਾਜ਼ ਹੋ ਗਏ। ਗੱਲ ਇਹ ਵੀ ਹੈ ਕਿ ਕੱਲ ਸ਼੍ਰੋਮਣੀ ਕਮੇਟੀ ਦੇ ਜਾਂ ਅਕਾਲ ਤਖਤ ਸਾਹਿਬ ਦੇ ਗਲਿਆਰਿਆਂ ਦੇ ਵਿੱਚ 11 ਵਜੇ ਦੇ ਲਾਗੇ ਤੱਕ ਸਭ ਨੂੰ ਇਹ ਯਕੀਨ ਦਿਵਾਇਆ ਗਿਆ ਸੀ, ਕਿਉਂਕਿ ਇਹ ਬਹੁਤ ਚਰਚਾ ਛਿੜੀ ਹੋਈ ਸੀ ਕਿ ਅੱਜ ਜਥੇਦਾਰ ਹਰਪ੍ਰੀਤ ਸਿੰਘ ਨੂੰ ਫਾਰਗ ਕਰ ਦੇਣਾ, ਅਹੁਦੇ ਤੋਂ ਲਾਹ ਦੇਣਾ। ਤੇ ਇਸ ਗੱਲ ਦੇ ਉੱਤੇ ਕਿਉਂ ਜਿਹੜੇ ਅਕਾਲ ਤਖਤ ਸਾਹਿਬ ਦੇ ਇੱਥੇ ਲੰਮਾ ਅਰਸਾ ਉਹ ਸੇਵਾ ਕਰਦੇ ਰਹੇ ਆ, ਲੋਕਾਂ ਦੇ ਪਿਆਰ ਬਣ ਜਾਂਦੇ ਆ, ਇੱਜ਼ਤ ਬਣ ਜਾਂਦੀ ਆ। ਵੈਸੇ ਵੀ ਉਹਨਾਂ ਦਾ ਸੁਭਾਅ ਮਿਲਵਰਤਨ ਵਾਲਾ ਸੀ। ਤੇ ਅਕਾਲ ਤਖਤ ਸਾਹਿਬ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਕੱਤਰ ਸਾਹਿਬਾਨ ਜਾਂ ਹੋਰ ਲੋਕ ਨੇ, ਉਹਨਾਂ ਦਾ ਵੀ ਮਨ ਕਾਫੀ ਜ਼ਿਆਦਾ ਇਸ ਗੱਲ ਤੋਂ ਔਖਾ ਸੀ। ਤੇ ਜਦੋਂ ਇਹਨਾਂ ਸਾਰਿਆਂ ਦੇ ਨਾਲ ਜਾਂ ਅਕਾਲੀ ਲੀਡਰਾਂ ਦੇ ਨਾਲ ਅਸੀਂ ਚਰਚਾ ਹੋਈ ਤਾਂ ਮੈਨੂੰ ਵੀ ਖੁਦ ਉੱਥੋਂ ਕਿਸੇ ਸੱਜਣ ਦਾ ਆਇਆ ਕਿ ਜੀ ਸ਼ਾਇਦ ਜਥੇਦਾਰ ਰਘਬੀਰ ਸਿੰਘ ਜਾਂ ਹੋਰ ਸਾਰੇ ਆਪਾਂ ਚਿੰਤਾ ਕਰ ਰਹੇ ਹਾਂ, ਪਰ ਲਾਉਂਦੇ ਨਹੀਂ ਹੈਗੇ, ਕੱਢਦੇ ਨਹੀਂ ਹੈਗੇ, ਇਹ ਪਤਾ ਲੱਗੇ। ਉਹ ਬਾਅਦ ਵਿੱਚ ਗੱਲ ਸਾਰੀ ਹੋਰ ਹੀ ਨਿਕਲ ਆਈ
ਕਹਿਣ ਤੋਂ ਭਾਵ ਇਹ ਹੈ ਕਿ ਗਿਆਨੀ ਰਘਵੀਰ ਸਿੰਘ ਨੂੰ ਵੀ ਇਹ ਆਸ ਨਹੀਂ ਸੀ ਕਿ ਇੰਨੀ ਮਾੜੀ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਨਾਲ ਕਰਨਗੇ। ਤੇ ਉਹ ਜਦੋਂ ਗੱਲ ਦੇ ਉੱਤੇ ਥੋੜਾ ਜਿਹਾ ਬੰਦਾ ਧਿਆਨ ਧਰਦਾ, ਹੁਣ ਤਾਂ ਦੁਨੀਆ ਭਰ ਚ ਬੱਚੇ ਨੂੰ ਪਤਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲੈਣ ਦਾ ਮੁੱਖ ਕਾਰਨ ਕੀ ਆ, ਜਿਹੜਾ ਉਹਨਾਂ ਨੇ ਐਲਾਨੀਆ ਤੌਰ ਤੇ ਕਹਿਤਾ ਕਿ ਜਿਹੜੇ 2 ਦਸੰਬਰ ਵਾਲੇ ਫੈਸਲੇ ਆ, ਜੇ ਇਹਨਾਂ ਨੂੰ ਬਦਲਣ ਦੀ ਪ੍ਰਕਿਰਿਆ ਤੁਰੀ, ਮੈਂ ਉਹਦਾ ਹਿੱਸਾ ਨਹੀਂ ਬਣਦਾ, ਮੈਂ ਉਹੋ ਜਿਹੀ ਮੀਟਿੰਗ 'ਚ ਸ਼ਾਮਲ ਨਹੀਂ ਹੋਊਗਾ, ਮੇਰਾ ਇਹ ਜ਼ਮੀਰ ਨਹੀਂ ਮੰਨਦਾ। ਇਹ ਗੱਲ ਕਹਿ ਕੇ ਗਿਆਨੀ ਰਘਵੀਰ ਸਿੰਘ ਲਈ ਵੀ ਉਹ ਇੱਕ ਲక్ష్మణ ਰੇਖਾ ਖਿੱਚ ਦਿੱਤੀ। ਤੋ ਯਕੀਨਨ ਹੁਣ ਜਿਹੜੀ ਪਹਿਲਾਂ ਚੱਲ ਰਹੀ ਗੱਲ ਆ ਕਿ ਜੀ ਤੁਸੀਂ ਕੱਲਿਆਂ ਨੇ ਕਿਵੇਂ 20 ਤਰੀਕ ਤੱਕ 20 ਦਿਨ ਦੇਤੇ, ਵੈਸੇ 20 ਦਿਨ ਦਾ ਤੇ 20 ਤਰੀਕ ਦਾ ਵੀ ਝਮੇਲਾ ਪੈਂਦਾ ਰਿਹਾ, ਪਰ ਹੁਣ ਤਕਰੀਬਨ ਸਾਰਿਆਂ ਨੇ ਮੰਨ ਲਿਆ ਵੀ 20 ਦਿਨ ਦਿੱਤੇ ਨੇ। 2 ਤਰੀਕ ਤੋਂ 20 ਦਿਨ ਜਿਹੜੇ ਆ 22 ਨੂੰ ਬਣਦੇ ਆ, 22 ਤਰੀਕ ਤੱਕ ਇਹਨਾਂ ਕੋਲੇ ਟਾਈਮ ਆ ਉਹ ਸਾਰਾ ਕੁਝ ਕਰਨ ਦਾ, ਜਿਹਦੇ ਵਿੱਚ ਫਖਰੇ ਕੌਮ ਤਾਂ ਚਲੋ ਰੱਦ ਹੈਗਾ ਹੀ ਆ, ਇਹ ਵੀ ਇੱਕ ਝਮੇਲਾ ਪਾਈ ਫਿਰਦੇ ਆ ਵੀ ਉਹ ਰੱਦ ਕਰਾਉਣਾ ਜੀ, ਜਿਹੜਾ ਤੁਸੀਂ ਫੈਸਲਾ ਕੀਤਾ ਫਖਰੇ ਕੌਮ ਬਾਰੇ। ਮਤਲਬ ਕਿ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਦੀ ਇਹ ਜਿੱਦ ਫੜੀ ਹੋਈ ਆ ਵੀ ਸਾਡੇ ਬਾਦਲ ਸਾਹਿਬ ਨੂੰ ਤੁਸੀਂ ਫਖਰੇ ਕੌਮ ਕਹੋ, ਐ ਕਿਵੇਂ ਜੋ ਤਾਂ ਫਖਰੇ ਕੌਮ ਬਣਾ ਕੇ ਹਟਣਾ। ਚਲੋ ਦੂਜਾ ਜਿਹੜਾ ਹੈ ਕਿ ਇਹ ਲੀਡਰਸ਼ਿਪ ਅਸਤੀਫੇ ਦੇਵੇ, ਆਯੋਗ ਆ, ਹੁਣ ਇਹ ਅਸਤੀਫੇ ਦੇਣੇ ਆ ਨਹੀਂ ਦੇਣੇ, ਇਹ ਪੰਗਾ ਪਿਆ ਹੋਇਆ। ਇਸ ਤੋਂ ਅਗਲੀ ਜਿਹੜੀ ਮੱਦ ਵਾ ਉਹ ਇਹ ਸੀ ਕਿ ਨਵੀਂ ਭਰਤੀ ਜਿਹੜੀ ਆ ਉਹ ਕਰਨੀ ਆ। ਤੋ ਇਹ ਜਿਹੜੇ ਨੁਕਤੇ ਨੇ, ਇਹਨਾਂ ਵਿੱਚੋਂ ਬਾਕੀ ਜਿਹੜੇ ਨੁਕਤੇ ਸੀ ਕਿ ਤੁਸੀਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਗੁਰੂ ਦੀ ਗੋਲਕ ਦਾ ਇੰਨਾ ਪੈਸਾ ਫੂਕਿਆ ਨਜਾਇਜ਼, ਉਹ ਲਿਆਓ ਸਾਹਮਣੇ। ਤੋ ਉਹ ਚੀਜ਼ਾਂ ਇਹਨਾਂ ਨੇ ਕਰਤੇ, ਪੈਸੇ ਭਰਤੇ, ਅਖਬਾਰਾਂ 'ਚ ਖਬਰਾਂ ਵੀ ਆ ਗਈਆਂ, ਰਸੀਦਾਂ ਵੀ ਦਿਖਾਤੀਆਂ, ਪਰ ਨਾ ਤਾਂ ਅਜੇ ਤੱਕ ਅਸਤੀਫੇ ਦੇਣ ਵਾਲੇ ਪਾਸੇ ਨੂੰ ਤੁਰੇ ਆ ਤੇ ਨਾ ਨਵੀਂ ਭਰਤੀ ਵਾਲੇ ਪਾਸੇ ਨੂੰ ਤੁਰੇ ਆ। ਇਹਦੇ ਨਾਲ 2 ਚੀਜ਼ਾਂ ਹੋਰ ਜੁੜੀਆਂ ਹੋਈਆਂ, ਉਹ ਹੈ ਜਥੇਦਾਰ ਗੁਰਮੁਖ ਸਿੰਘ ਤੇ ਜਥੇਦਾਰ ਗੁਰਬਚਨ ਸਿੰਘ ਦੇ ਨਾਲ ਜੁੜਿਆ ਹੋਇਆ ਨੁਕਤਾ ਕਿ ਜਿਹੜੇ ਉਹਨਾਂ ਨੇ ਮੁਆਫੀਨਾਮੇ ਜਾਂ ਆਪਦੇ ਸਪਸ਼ਟੀਕਰਨ ਦਿੱਤੇ ਹੈ ਅਕਾਲ ਤਖਤ ਸਾਹਿਬ ਨੂੰ, ਉਹ ਮੰਨਣਯੋਗ ਨਹੀਂ ਹੈਗੇ, ਉਹ ਜਨਤਕ ਕੀਤੇ ਜਾਣਗੇ। ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਤਾਂ ਹੋ ਗਏ ਪਾਸੇ, ਹੁਣ ਜ਼ਿੰਮੇਵਾਰੀ ਆ ਗਈ ਆ ਗਿਆਨੀ ਰਘਵੀਰ ਸਿੰਘ ਦੇ ਸਿਰ ਤੇ ਕਿ ਉਹ ਜਿਹੜੇ ਇਹਨਾਂ ਨੇ ਸਪਸ਼ਟੀਕਰਨ ਦਿੱਤੇ ਆਪਦੇ ਸਾਰੇ ਰੌਲੇ ਗੋਲੇ ਬਾਰੇ, ਜਥੇਦਾਰ ਗੁਰਬਚਨ ਸਿੰਘ ਹੋਣ ਵਾਲੇ, ਵੀ ਉਹਨਾਂ ਨੂੰ ਲੋਕਾਂ ਦੇ ਸਾਹਮਣੇ, ਪੰਥ ਦੇ ਸਾਹਮਣੇ, ਸੰਗਤ ਦੇ ਸਾਹਮਣੇ ਲਿਆਉਣ, ਕਿਉਂਕਿ ਉਹਨਾਂ ਤੋਂ ਤਸੱਲੀ ਨਹੀਂ, ਉਹਨਾਂ ਤੋਂ ਪਤਾ ਕੀ ਲੱਗਣਾ ਕਿ ਆਹ ਦੇਖੋ ਜੀ ਇਹਨਾਂ ਨੇ ਕੀ ਝੂਠ ਬੋਲਿਆ, ਕਿਉਂਕਿ ਹੁਣ ਤਾਂ ਕੱਲੀ ਗੱਲ ਪਹਿਲਾਂ ਹੀ ਪਤਾ। ਖਾਸ ਤੌਰ ਦੇ ਉੱਤੇ ਲੋਕਾਂ ਦੀਆਂ ਨਜ਼ਰਾਂ, ਸੰਗਤ ਦੀਆਂ ਨਜ਼ਰਾਂ ਗਿਆਨੀ ਗੁਰਮੁਖ ਸਿੰਘ ਵਾਲੇ ਸਪਸ਼ਟੀਕਰਨ ਤੇ ਹੈ, ਕਿਉਂਕਿ ਇੱਕ ਵੇਲਾ ਸੀ ਜਦੋਂ ਉਹਨਾਂ ਨੇ ਲਿਖਤੀ ਤੌਰ ਦੇ ਉੱਤੇ ਇੱਕ ਕਮਿਸ਼ਨ ਨੂੰ ਆਪਣੇ ਬਾਰੇ ਦੱਸਿਆ ਸੀ ਕਿ ਸਾਨੂੰ ਫਲਾਨਾ ਨੰਬਰ ਗੱਡੀ 'ਚ ਫਲਾਨੇ ਜਥੇਦਾਰਾਂ ਨੂੰ ਫਲਾਨੀ ਤਰੀਕ ਨੂੰ ਫਲਾਨੇ ਹੋਟਲ 'ਚ ਜਾਂ ਘਰ 'ਚ ਜਥੇਦਾਰ ਆਪਣੇ ਪ੍ਰਕਾਸ਼ ਸਿੰਘ ਬਾਦਲ ਕੋਲੇ ਲੈ ਕੇ ਗਏ। ਉੱਥੇ ਚੀਮਾ ਸੀ, ਦਲਜੀਤ ਸਿੰਘ ਚੀਮਾ, ਤੇ ਉੱਥੇ ਸੁਖਬੀਰ ਸਿੰਘ ਬਾਦਲ ਸੀ, ਉੱਥੇ ਆਹ ਕੁਝ ਵਾਪਰਿਆ। ਇਹ ਸਾਰਾ ਕੁਝ ਜਿਹੜਾ ਲਿਖ ਕੇ ਦਿੱਤਾ ਤੇ ਬਾਅਦ ਵਿੱਚ ਉਹ ਸਾਰੇ ਕਾਸੇ ਦੇ ਉੱਤੇ ਚੁੱਪ ਧਾਰ ਕੇ ਜਦੋਂ ਬਾਦਲਕਿਆਂ ਦੀ ਈਨ ਮੰਨ ਕੇ ਨੌਕਰੀ ਦੁਬਾਰਾ ਸ਼ੁਰੂ ਕੀਤੀ, ਕਿਉਂਕਿ ਇਹਨਾਂ ਨੇ ਕੱਢ ਕੁੱਟ ਦਿੱਤਾ ਸੀ, ਪਾਸਿਓਂ ਦੂਰ ਮਾਰਿਆ ਹਰਿਆਣੇ ਚੱਕ ਕੇ, ਜਿਹੜਾ ਇਹਨਾਂ ਦਾ ਸਟਾਈਲ ਆ। ਹੁਣ ਪੰਗਾ ਇਹ ਆ ਕਿ ਜਿਹੜਾ ਸਪਸ਼ਟੀਕਰਨ ਦਿੱਤਾ ਹੈ ਉਹਦੇ ਵਿੱਚ ਗੁਰਮੁਖ ਸਿੰਘ ਜੀ ਨੇ ਕੀ ਲਿਖਿਆ ਹੋਊ ਤੇ ਨਾਲ ਉਹਦੇ ਐਡੀਸ਼ਨਲ ਤੌਰ ਦੇ ਉੱਤੇ ਨਾਲ ਜੋੜ ਆ ਵੀ ਇਹ ਜਥੇਦਾਰ ਗੁਰਬਚਨ ਸਿੰਘ ਨੇ ਕੀ ਲਿਖਿਆ ਹੋਊ। ਜਿਹੜਾ ਕੁਛ ਇਹਨਾਂ ਨੇ ਝੂਠ ਲਿਖਿਆ ਹੋਊ, ਜਿਹਦੇ ਬਾਰੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਝੂਠ ਲਿਖਿਆ ਜਾਂ ਇਹਨਾਂ ਨੇ ਗਲਤ ਲਿਖਿਆ ਜਾਂ ਪ੍ਰਵਾਨ ਨਹੀਂ ਹੈ ਜਥੇਦਾਰਾਂ ਨੇ ਕਿਹਾ, ਉਹ ਲੋਕਾਂ ਦੇ ਸਾਹਮਣੇ ਜਦੋਂ ਆਊਗਾ ਉਹਦੇ ਨਾਲ ਤੋਏ ਹੋਣੀ ਹੈ ਇਹਨਾਂ ਦੀ। ਪਰ ਜ਼ਿਆਦਾ ਥੂ ਇਸ ਗੱਲ ਤੇ ਹੋਣੀ ਹੈ ਜੇਕਰ ਦੋਨਾਂ ਨੇ ਉਹ ਲਿਖਿਆ ਹੋਇਆ ਕਿ ਹਾਂ ਅਸੀਂ ਗਏ ਸੀ, ਸਾਨੂੰ ਸੱਦਿਆ ਸੀ। ਇਹਦੇ ਨਾਲ ਹੀ ਇੱਕ ਨੁਕਤਾ ਹੋਰ ਹੈ ਜਿਹੜਾ 2 ਦਸੰਬਰ ਤੋਂ ਫਸਿਆ ਹੋਇਆ ਵਿਚਾਲੇ ਪੇਚ, ਕਿ ਜਿਹੜੇ ਚਿੱਠੀ ਸੀਗੀ ਲਿਆਂਦੀ, ਅਸਲੀ ਓਰੀਜਨਲ ਚਿੱਠੀ ਜਿਹੜੀ ਡੇਰਾ ਮੁਖੀ ਵੱਲੋਂ ਆਈ ਸੀ, ਬਾਅਦ ਵਿੱਚ ਉਹਨੂੰ ਪੰਜਾਬੀ ਦੇ ਵਿੱਚ ਟਾਈਪ ਕੀਤਾ ਗਿਆ ਤੇ ਆਪਦੇ ਕੋਲੋਂ ਜਿਹੜਾ ਹੈਗਾ ਉਹ ਮਾਫੀਨਾਮਾ ਬਣਾਉਣ ਲਈ ਕੁਝ ਸ਼ਬਦ ਜਿਹੜੇ ਆ ਉਹ ਹੇਰ ਫੇਰ ਕਰਕੇ ਜੋੜੇ, ਜਿਹਦੇ ਬਾਰੇ ਬਾਅਦ ਵਿੱਚ ਡੇਰਾ ਮੁਖੀ ਨੇ, ਡੇਰਾ ਸਰਸਾ ਨੇ ਕਿਹਾ ਕਿ ਅਸੀਂ ਕੋਈ ਮਾਫੀ ਨਹੀਂ ਮੰਗੀ।
ਉਹ ਸਾਰੀ ਜਿਹੜੀ ਸ਼ਰਾਰਤ ਆ, ਉਹ ਸਾਰੀ ਜਿਹੜੀ ਕਰਤੂਤ ਆ, ਉਹ ਜਨਤਕ ਹੋ ਜਾਣੀ ਆ ਜੇਕਰ ਅਸਲੀ ਚਿੱਠੀ ਆਉਂਦੀ ਹੈ। ਉਹ ਵੀ ਇੰਨੇ ਦਿਨ ਹੋ ਗਏ ਰੋਕੀ ਬੈਠੇ। ਤੋ ਚਾਹਿਆ ਇਹ ਆ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡੜੀ ਨੇ ਕਿ ਕੁਛ ਇਹੋ ਜਿਹਾ ਵੱਡਾ ਰੌਲਾ ਗੋਲਾ ਪਾ ਦੋ, ਇਹ ਗੱਲਾਂ ਪਿੱਛੇ ਹੀ ਰਹਿ ਜਾਣ। ਨਾ ਸਾਡੀ ਜਿਹੜੀ ਉਹ ਚਿੱਠੀ ਆ ਅਸਲੀ ਡੇਰਾ ਸਰਸਾ ਵਾਲੀ ਉਹ ਸਾਹਮਣੇ ਆਵੇ, ਨਾ ਕੋਈ ਸਾਨੂੰ ਫਿਰ ਇਹ ਪੁੱਛੇ, ਇੰਨੇ ਰੌਲਾ ਗੋਲਾ ਜਿਹਾ ਪੈ ਜਾਵੇ ਕਿ ਜੀ ਆਹ ਦੇਖੋ ਇੱਥੇ ਤਾਂ ਕੁਛ ਹੋਈ ਜਾਂਦਾ, ਤੁਸੀਂ ਕਿਹੜੇ ਚੱਕਰ 'ਚ ਪੈ ਗਏ। ਉਹ ਗੁਰਮੁਖ ਸਿੰਘ ਵਾਲੀ ਤੇ ਗੁਰਬਚਨ ਸਿੰਘ ਵਾਲੀ ਚਿੱਠੀ ਨਾ ਕੋਈ ਪੁੱਛੇ, ਨਾ ਕੋਈ ਸਾਨੂੰ ਇਹ ਕਵੇ ਕਿ ਤੁਸੀਂ ਹੁਣ ਕਿਹੜੇ ਦੇਣੇ ਆ ਅਸਤੀਫੇ, ਆਪਦਾ ਕੰਮ ਕਰੋ, ਇੱਥੇ ਤਾਂ ਆਹ ਕੁਛ ਹੋ ਗਿਆ। ਇਸ ਸਾਰੇ ਕਾਸੇ ਦਾ ਹੱਲ, ਇਸ ਸਾਰੇ ਝਮੇਲੇ ਤੋਂ ਬਚਣ ਦਾ ਰਾਹ ਜਿਹੜਾ ਹੈ ਉਹ ਸੁਖਬੀਰ ਸਿੰਘ ਬਾਦਲ ਹੁਣੇ ਕੋਈ ਲੱਭ ਰਹੇ ਹੋਣੇ ਆ, ਜਾਂ ਇੱਕ ਤਾਂ ਆਹ ਕਰਕੇ ਦੇਖ ਲਿਆ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ, ਕਿਉਂਕਿ ਪੰਥ ਦਾ ਧਿਆਨ ਤਾਂ ਕਾਫੀ ਇਸ ਘਟਨਾ ਨੇ ਖਿੱਚ ਹੀ ਲਿਆ। ਬਾਕੀ ਸੋਚਦੇ ਹੋਣੇ ਆ ਕੋਈ ਵੱਡੀ ਵਾਰਦਾਤ ਹੋ ਜੇ, ਜਿਵੇਂ ਵੈਸੇ ਹੀ ਪਿਛਲੇ 25-30 ਦਿਨ ਤੋਂ ਕਿਸੇ ਜੁਝਾਰੂ ਜਥੇਬੰਦੀ ਦੇ ਬੰਦਿਆਂ ਵੱਲੋਂ ਹੋ ਰਿਹਾ ਜਾਂ ਕਿਵੇਂ ਹੋ ਰਿਹਾ। ਵੈਸੇ ਤਾਂ ਜ਼ਿੰਮੇਵਾਰੀ ਵੀ ਆ ਰਹੀ ਆ ਭਾਈ ਰਣਜੀਤ ਸਿੰਘ ਨੀਟਾ, ਜਿਹੜੇ ਖਾਲਿਸਤਾਨ ਜਿੰਦਾਬਾਦ ਫੋਰਸ ਵਾਲੇ ਆ, ਉਹਨਾਂ ਦੀ ਇੱਕ ਮੈਂ ਆਡੀਓ ਸੁਣੀ ਆ ਇੱਥੇ, ਵੀਡੀਓ। ਜ਼ਿੰਮੇਵਾਰੀ ਉਹਨਾਂ ਦੀ ਆ ਰਹੀ ਆ। ਤੇ ਹੋਰ ਵੀ ਸਾਰੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬਲਾਸਟ ਹੋਏ ਨੇ, ਇਹਨਾਂ ਸਾਰਿਆਂ ਦੇ ਪੰਜ ਕਾਫੀ ਹੋ ਚੁੱਕੇ ਨੇ। ਹੁਣ ਅੱਜ ਫੇਰ ਕਲਾਨੌਰ ਹੋਇਆ, ਕਹਿੰਦੇ ਇੱਥੇ ਅੰਮ੍ਰਿਤਸਰ ਹੋਇਆ। ਉਹ ਇਹ ਜਿਹੜੇ ਹੋ ਰਹੇ ਨੇ, ਵੈਸੇ ਇਹਨਾਂ 'ਚ ਕੋਈ ਨੁਕਸਾਨ ਨਹੀਂ ਹੁੰਦਾ, ਬੜੀ ਸਕੀਮ ਨਾਲ ਧਮਾਕਾ ਹੁੰਦਾ ਵੀ ਕਦੇ ਕਿਸੇ ਪੁਲਿਸ ਮੁਲਾਜ਼ਮ ਦੇ ਝਰੀਟ ਤੱਕ ਨਹੀਂ ਆਉਂਦੀ, ਪਰ ਧਮਾਕੇ ਹੋ ਰਹੇ ਆ ਪੁਲਿਸ ਪੋਸਟਾਂ ਤੇ ਇਹਦੇ ਨਾਲ ਹੋਰ ਤਾਂ ਕੁਝ ਨਹੀਂ। 15-20-50 ਬੰਦਿਆਂ ਦੇ ਛਿੱਤਰ ਖਾਣ ਦਾ ਜੁਗਾੜ ਬਣ ਜਾਂਦਾ ਉਸ ਇਲਾਕੇ ਦੇ ਜਿਹੜੇ ਪੰਥਕ ਪ੍ਰਸਤ ਸੋਚ ਵਾਲੇ ਸਿੱਖ ਨੇ। ਦੂਜਾ ਇਹ ਹੋ ਜਾਂਦਾ ਵੀ ਜਦੋਂ ਕੈਨੇਡਾ, ਅਮਰੀਕਾ ਜਾਂ ਹੋਰਨਾਂ ਮੁਲਕਾਂ ਦੇ ਸਾਹਮਣੇ ਇੰਡੀਆ ਨੇ ਬਹਿਣਾ ਹੋ, ਉੱਥੇ ਇੰਡੀਆ ਵਾਲੇ ਕਹਿਣਗੇ ਜੀ ਆਹ ਦੇਖੋ ਸਾਡੇ ਤਾਂ ਉੱਥੇ ਬਹੁਤ ਵਾਇਲੈਂਸ ਹੋ ਰਹੀ ਹੈ, ਸਾਡੇ ਤਾਂ ਥਾਣਿਆਂ ਤੇ ਹਮਲੇ ਹੋਈ ਜਾਂਦੇ ਨੇ। ਕਿਉਂਕਿ ਖਬਰ ਤਾਂ ਮੀਡੀਆ 'ਚ ਇਹੀ ਲੱਗਦੀ ਆ ਨਾ ਕਿ ਪੁਲਿਸ ਪੋਸਟ ਉੱਤੇ ਹਮਲਾ। ਸੋ ਇਹ ਜਿਹੜੇ ਹਮਲੇ ਹੋ ਰਹੇ ਨੇ, ਇਹਨਾਂ ਨੂੰ ਦੇਖ ਕੇ ਨਿੱਕੇ ਹਮਲਿਆਂ ਨੂੰ, ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਜੁਝਾਰੂ ਜਥੇਬੰਦੀਆਂ ਵੱਲੋਂ ਲਈਆਂ ਜਾ ਰਹੀਆਂ ਨੇ, ਹੋ ਸਕਦਾ ਸੁਖਬੀਰ ਹੋਣੀ ਕਿਤੇ ਅਰਦਾਸਾਂ ਕਰਦੇ ਹੋਣਗੇ ਕਿਤੇ ਵੱਡਾ ਹੀ ਬੰਬ ਚੱਲ ਜੇ, ਕਿਸੇ ਨੂੰ ਚੇਤਾ ਹੀ ਨਾ ਰਵੇ ਸਾਡੇ ਵਾਲੇ ਚੱਕਰਾਂ ਨੂੰ। ਪਰ ਇਹੋ ਜਿਹਾ ਕੁਝ ਹੋਣਾ ਨਹੀਂ। ਤੋ ਜਿਹੜੇ 22 ਤਰੀਕ ਤੱਕ ਦੀ ਗੱਲ ਹੈ, ਜਾਂ ਤਾਂ ਜਥੇਦਾਰ ਦੇ ਸਾਹਮਣੇ ਇਹ ਅਸਤੀਫੇ ਲੈ ਕੇ ਆਪਦੇ ਨਵੀਂ ਭਰਤੀ ਦਾ ਸ਼ੁਰੂਆਤ ਕਰਕੇ ਉਧਰ ਨੂੰ ਗੱਲ ਤੁਰ ਪਈ ਤਾਂ ਵਾਹ ਭਲੀ, ਤੇ ਜੇ ਇੱਧਰ ਨੂੰ ਨਾ ਗਈ ਗੱਲ ਤਾਂ ਇਹ ਯਕੀਨਨ ਆ ਕਿ ਗਿਆਨੀ ਰਘਵੀਰ ਸਿੰਘ ਆਪਦੀ ਹੇਠੀ ਕਰਾ ਕੇ, ਆਪਦੀ ਬੇਇੱਜ਼ਤੀ ਕਰਾ ਕੇ, ਜਥੇਦਾਰਾਂ ਦੇ ਵੱਲੋਂ, ਪੰਜ ਸਿੰਘ ਸਹਿਬਾਨ ਦੇ ਵੱਲੋਂ 2 ਦਸੰਬਰ ਨੂੰ ਕੀਤੇ ਫੈਸਲਿਆਂ ਨੂੰ ਐਂ ਹੀ ਨਹੀਂ ਲਗਾ ਸਕਦੇ। ਉਹਨਾਂ ਨੂੰ ਜਾਂ ਤਾਂ ਅਸਤੀਫਾ ਦੇਣਾ ਪਊ ਤੇ ਜਾਂ ਕੋਈ ਹੋਰ ਜਿਹੜਾ ਵੱਡਾ ਕੰਮ ਆ ਉਹ ਕਰਨਾ ਪਊ। ਵੱਡਾ ਕੰਮ ਤਾਂ ਇਹੀ ਹੈ ਵੀ ਪੰਥ ਚੋਂ ਛੇਕ ਦਿਓ ਫਿਰ ਇਹਨਾਂ ਨੂੰ। ਇਹ ਤਾਂ ਛੇਕਣ ਨੂੰ ਫਿਰਦੇ ਸੀ ਭਾਈ ਨਰਾਇਣ ਸਿੰਘ ਚੌੜੇ ਨੂੰ, ਤੇ ਇਹਨਾਂ ਨੂੰ ਫਿਰ ਇਹ ਆਰਡਰ ਕੀਤਾ ਜਾ ਸਕਦਾ ਵੀ ਆ ਕੇ ਤੁਸੀਂ ਅਕਾਲ ਤਖਤ ਦੇ ਹੁਕਮਾਂ ਤੋਂ ਬਾਗੀ ਹੋਏ ਹੋ, ਆਕੀ ਹੋਏ ਹੋ, ਤੁਸੀਂ ਮੰਨਦੇ ਨਹੀਂ ਹੈਗੇ, ਤੇ ਫਿਰ ਭਾਈ ਕੋਈ ਕਾਰਵਾਈ ਕੀਤੀ ਜਾਵੇ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿਹੜਾ ਇਹ ਸੋਚੀ ਫਿਰਦੇ ਹੈ ਕਿ ਆਪਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਫਾਰਗ ਕਰਤਾ, ਹੁਣ ਤਾਂ ਮਸਲਾ ਆਪਣਾ ਹੱਲ ਹੀ ਆ, ਇਹ ਗੱਲ ਬਣਦੀ ਕੋਈ ਦਿਖਦੀ ਨਹੀਂ। ਕਿਉਂਕਿ ਗਿਆਨੀ ਰਘਵੀਰ ਸਿੰਘ ਨੇ ਜੋ ਤੌਰ ਤਰੀਕਾ ਦਿਖਾਇਆ ਅੱਜ, ਉਹ ਬੜਾ ਸੰਵੇਦਨਸ਼ੀਲ ਵਾ। ਉਹਦੇ ਵਿੱਚ ਕਾਫੀ ਕੁਝ, ਕਿਉਂਕਿ ਜਿਹੜਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਾਂ ਕਿਸੇ ਵੀ ਆਗੂ ਨੂੰ ਮਿਲਣਾ ਨਾ, ਇਹ ਉਲਟਾ ਇਹ ਕਹਿਣਾ ਕਿ 2 ਦਸੰਬਰ ਵਾਲੇ ਫੈਸਲਿਆਂ ਨੂੰ ਲਾਗੂ ਕਰੋ, ਤੇ ਇਹ ਵੀ ਕਿ ਜੀ ਇਹ ਜਿਹੜੀ ਮੇਰੇ ਕੋਲੇ ਪਈ ਆ ਪੈਨ ਡਰਾਈਵ, ਇਹ ਜੇ ਇਹ ਗੱਲਾਂ ਸਾਰੀਆਂ, ਸੋ ਅਜੇ ਉਹ ਵੀ ਤੇਲ ਦੇਖੋ, ਤੇਲ ਦੀ ਧਾਰ ਦੇਖੋ ਵਾਲੀ ਗੱਲ ਆ। ਬਈ ਦਿਨ ਤਾਂ ਸਾਰੇ 2 ਨੇ ਵਿਚਾਲੇ, ਕੱਲ ਦਾ ਹੀ ਦਿਨ 48 ਘੰਟੇ ਰਹਿ ਗਏ। 48 ਘੰਟਿਆਂ ਤੋਂ ਬਾਅਦ ਸਿੱਖ ਸਿਆਸਤ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੋਏਗੀ ਕਿ ਜਦੋਂ ਆਪਾਂ ਤਾਂ ਬਾਦਲ ਸੈਨਾ ਜਾਂ ਬਾਦਲ ਦਲ ਕਹਿੰਦੇ ਆ, ਉਹ ਤਾਂ ਆਪਦੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ ਨਾ, ਉਹ ਤਾਂ ਪੂਰਾ ਠੋਕ ਵਜਾ ਕੇ ਗਪੌੜਾ ਮਾਰਦੇ ਆ ਨਾ, ਦਮ ਗੱਜਾ ਤਾਂ ਬੜਾ ਠੋਕਦੇ ਆ ਵੀ ਲਓ ਜੀ ਅਸੀਂ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲਿਆ ਸੀ ਉਹੀ ਅਕਾਲੀ ਦਲ ਹੈ, ਤਾਂ ਝੂਠਾ ਸਭ ਨੂੰ ਪਤਾ। ਪਰ ਚਲੋ ਜੇ ਅਸੀਂ ਉਹਨਾਂ ਦੀ ਗੱਲ ਮੰਨ ਲਈਏ ਤਾਂ ਇਤਿਹਾਸ ਦੇ ਵਿੱਚ ਇਹ ਦਰਜ ਹੋ ਕੇ ਰਹੇਗਾ
ਕਿ ਜਥੇਦਾਰਾਂ ਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਹੇਠੀ ਕਰਕੇ ਪੂਰਾ ਚੜਾਉਂਦਿਆਂ ਹੋਇਆਂ ਇੱਕ ਵੇਲਾ ਉਹ ਵੀ ਆਇਆ ਸੀ ਜਦੋਂ ਅਕਾਲੀ ਲੀਡਰਸ਼ਿਪ ਨੇ ਕੋਈ ਪਰਵਾਹ ਨਹੀਂ ਸੀ ਕੀਤੀ ਤੇ ਉਸ ਮੌਕੇ ਫਿਰ ਇਹੀ ਆ ਵੀ ਹੋਰ ਜ਼ਿਆਦਾ ਮਾੜਾ, ਹੋਰ ਜ਼ਿਆਦਾ ਭੈੜਾ ਜਿਹੜਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਆਮ ਤੌਰ ਤੇ ਜਦੋਂ ਆਹ ਦਿਨ ਚੱਲਦੇ ਆ, ਅਨੰਦਪੁਰ ਸਾਹਿਬ ਦਾ ਘੇਰਾ, ਫਿਰ ਪਰਿਵਾਰ ਵਿਛੋੜਾ, ਚਮਕੌਰ ਸਾਹਿਬ ਦੀ, ਫਿਰ ਸਾਡੇ ਸਰਹੰਦ ਦੀ ਸਭਾ, ਆਲਮਗੀਰ ਸਾਹਿਬ, ਇਹ ਸਾਰੇ ਜਿਹੜੇ ਦਿਨ ਚੱਲਦੇ ਆ ਇਹ ਸਾਡੇ ਇਤਿਹਾਸ ਦੇ ਉਹ ਦਿਨ ਨੇ। ਅਸੀਂ ਸਾਰੇ ਜਿਹੜੇ ਟੀਵੀ ਚੈਨਲਾਂ ਦੇ ਉੱਤੇ ਜਾਂ ਘਰਾਂ 'ਚ ਜਾਂ ਜਿੱਥੇ ਵੀ ਆ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤੇ ਹੋਰ ਸਿੰਘ ਸਿੰਘਣੀਆਂ ਦੀ ਜੰਗ ਦੀ, ਤਾਂ ਜਿਹੜਾ ਮੁਕਤਸਰ ਦਾ ਖਦਰਾਣੇ ਦੀ ਢਾਬ ਦਾ ਜਿਹੜਾ ਜੰਗ ਵਾ, ਇਹ ਗੱਲਾਂ ਚੱਲਦੀਆਂ ਹੋਣ। ਅਸੀਂ ਬਚਪਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਘਰਾਂ ਦੇ ਵਿੱਚ ਸਾਨੂੰ ਥੱਲੇ ਭੁੰਜੇ ਪਾਉਣ ਦੀ ਗੱਲ ਹੁੰਦੀ ਸੀ ਵੀ ਆਪਾਂ ਹੇਠਾਂ ਵਿਛਾਈ ਕਰਕੇ ਪੈਣਾ, ਸਾਹਿਬਜ਼ਾਦਿਆਂ ਦੀਆਂ ਸਾਥੀਆਂ ਚੱਲਣੀਆਂ। ਖਾਸ ਤੌਰ ਦੇ ਉੱਤੇ ਬਚਪਨ ਦੇ ਵਿੱਚ ਜਦੋਂ ਬੇਦਾਵੇ ਵਾਲੀ ਘਟਨਾ ਸੁਣਨੀ ਕਿ ਕਿਵੇਂ ਦਸ਼ਮੇਸ਼ ਪਾਤਸ਼ਾਹ ਨੂੰ ਬੇਦਾਵਾ ਦੇਤਾ ਸੀ ਤੇ ਕਿਵੇਂ ਖਦਰਾਣੇ ਦੀ ਢਾਬ ਤੇ ਫਿਰ ਸਿੱਖਾਂ ਨੇ ਉਹ ਬੇਦਾਵਾ ਜਿਹੜਾ ਉਹ ਪੜਵਾਇਆ। ਤੋ ਜਿਹੜਾ ਇਹ ਸਾਰਾ ਕੁਝ ਇਹਨਾਂ ਦਿਨਾਂ ਦੇ ਵਿੱਚ ਸਾਡੇ ਚਰਚਾ 'ਚ ਹੋਣਾ ਚਾਹੀਦਾ ਸੀ, ਜਾਂ ਜਿਵੇਂ ਵੀਰ ਬਾਲ ਦਿਵਸ ਮਨਾ ਕੇ ਜਾਂ ਹੋਰ ਹਿੰਦੂਤਵੀ ਹਮਲੇ ਜਿਹੜੇ ਹੋ ਰਹੇ ਨੇ, ਜਾਂ ਜਿਹੜਾ ਸਾਡੇ ਸਾਹਿਬਜ਼ਾਦਿਆਂ ਨੇ ਸਾਡੇ ਲਈ ਇੱਕ ਲਕੀਰ ਖਿੱਚੀ ਆ ਬਈ ਖਾਲਸਾ ਪੰਥ ਦੀ, ਸਿੱਖ ਕੌਮ ਦੀ ਆਜ਼ਾਦੀ ਦੀ, ਚੜ੍ਹਦੀ ਕਲਾ ਦੀ ਗੱਲ ਕਰਨੀ, ਤੋ ਨਾ ਇਹਨਾਂ ਦਿਨਾਂ ਦੇ ਵਿੱਚ ਅਸੀਂ ਉਹ ਪਾਸੇ ਜਾ ਪਾ ਰਹੇ ਹਾਂ ਕੋਈ ਨਾ ਹੋਰ। ਤੇ ਉੱਥੇ ਇੱਕ ਗੱਲ ਘੁੰਮੀ ਜਾਂਦੀ ਆ 10-15 ਦਿਨ ਤੋਂ, ਜਿਹੜੇ ਬਾਦਲਕਿਆਂ ਦਾ ਕੋਈ ਜ਼ਿਕਰ ਤੱਕ ਨਹੀਂ ਸੀ ਕਰਦਾ, ਉਹਨਾਂ ਦੀਆਂ ਕਰਤੂਤਾਂ ਕਰਕੇ ਆਹ ਪਿਛਲੇ 10-15 ਦਿਨ ਤੋਂ ਚੰਗਾ ਚਰਚਾ ਹੋ ਰਹੀ। ਤੇ ਉਹ ਗੱਲ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਵੀ ਦੁਨੀਆ ਕਹਿਣ ਲਾਤੀ ਆ ਵੀ ਇਹਦੇ ਨਾਲੋਂ ਤਾਂ ਵੱਡਾ ਬਾਦਲ ਕਿਤੇ 100 ਦਰਜੇ ਚੰਗਾ ਸੀ। ਸੋ ਜਿਹੜਾ ਮਾਹੌਲ ਇਸ ਮੌਕੇ ਬਣਿਆ ਹੋਇਆ ਉਹਦੇ ਵਿੱਚ ਪਹਿਲਾਂ ਤਾਂ ਗੱਲ ਚੱਲਦੀ ਸੀ ਵੀ ਅਕਾਲੀ ਦਲ ਦਾ ਰਿਵਾਈਵਲ ਚਾਹੀਦਾ, ਪੁਨਰ ਸਰਜੀਤੀ ਚਾਹੀਦੀ ਆ, ਨਵੀਂ ਭਰਤੀ ਕੀਤੀ ਜਾਵੇ ਤੇ ਅੱਗੇ ਤੋਰਿਆ ਜਾਵੇ। ਪਰ ਇਹਨਾਂ ਨੇ ਜਿਹੜੇ ਹਾਲਾਤ ਬਣਾ ਦਿੱਤੇ ਆ, ਇਹ ਤਾਂ ਹੁਣ ਸਾਫ਼ ਹੀ ਦਿਖਦਾ ਕਿ ਜਿਹੜਾ ਸੁਧਾਰ ਲਹਿਰ ਵਾਲਾ ਧੜਾ ਸੀ ਉਹ ਤਾਂ ਹੁਣ ਇਹਨਾਂ ਦੇ ਫਿੱਟ ਨਹੀਂ ਬੈਠਦਾ ਤੇ ਇਹਨਾਂ ਨੇ ਉਹਨਾਂ ਨੂੰ ਨੇੜੇ ਲਾਉਣਾ ਨਹੀਂ। ਬੇਸ਼ੱਕ ਜਿਹੜੇ ਚੰਦੂ ਮਾਜਰੇ ਹੁਣੀ ਤੇ ਹੋਰ ਸਾਰੇ ਮਿਲੇ ਆ ਗਿਆਨੀ ਰਘਬੀਰ ਸਿੰਘ ਨੂੰ ਤੇ ਤੁਸੀਂ ਸਾਨੂੰ ਹੁਕਮ ਦਿੱਤਾ ਸੀ ਵੀ ਆਪਦੀਆਂ ਹੱਟੀਆਂ ਬੰਦ ਕਰ ਲਓ, ਅਸੀਂ ਇੱਕ ਹੱਟੀ ਕਰਨ ਦੇ ਮੰਤਵ ਨਾਲ ਆਪਦਾ ਦਲ ਭੰਗ ਕਰਕੇ ਤੁਹਾਡੇ ਸੇਵਾ 'ਚ ਹਾਜ਼ਰ ਹਾਂ ਤੇ ਸਾਨੂੰ ਦੱਸੋ, ਜਿਵੇਂ ਕਹੋਗੇ ਅਸੀਂ ਕਰ ਲਾਂ। ਉਹ ਤਾਂ ਇੱਧਰ ਨੂੰ ਤੁਰ ਪਏ ਸੀ, ਪਰ ਗਾਂ ਜਿਹੜਾ ਰਾਹ ਰਵੀਰਾ ਇਹਨਾਂ ਨੇ ਫੜਿਆ ਹੋਇਆ ਉਹ ਕੰਮ ਔਖਾ ਹੀ ਲੱਗਦਾ। ਤੋ ਉਹਦੇ ਵਿੱਚ ਹੋਰ ਜਿਹੜਾ ਇੱਕ ਨਵਾਂ ਨੁਕਤਾ ਜੁੜਦਾ ਜਾ ਰਿਹਾ ਉਹ ਪ੍ਰਦੀਪ ਕਲੇਰ ਵਾਲਾ ਹੈ। ਜਿਹੜੀਆਂ ਇਹਨਾਂ ਨੇ ਇਹ ਗੱਲਾਂ ਮੰਨੀਆਂ ਨੇ ਕਿ ਅਸੀਂ ਬਰਗਾੜੀ ਤੇ ਬਹਿਬਲ ਕਾਂਡ ਜਾਂ ਡੇਰਾ ਸਰਸਾ ਨਾਲ ਤੇ ਸੈਣੀ ਤੇ ਆਲਮ, ਇਹ ਸਾਰੀਆਂ ਜਿਹੜੀਆਂ ਇੱਥੇ ਇਕਬਾਲੇ ਜੁਰਮ ਹੈ, ਉਹ ਜਿਹੜੇ ਅਦਾਲਤਾਂ 'ਚ ਕੇਸ ਚੱਲਦੇ ਨੇ ਉੱਥੇ ਕਿੰਨਾ ਕੁ ਕੰਮ ਆਉਂਦੇ ਆ ਉਹ ਤਾਂ ਵਾਹਿਗੁਰੂ ਜਾਣੇ, ਕਿਉਂਕਿ ਕਈ ਦਾਅਵੇ ਕੀਤੇ ਜਾ ਰਹੇ ਨੇ। ਪਰ ਇੱਕ ਗੱਲ ਕਮਾਲ ਦੀ ਹੋਈ ਆ ਕਿ ਡੇਰਾ ਸਰਸਾ ਦਾ ਖਾਸਮ ਖਾਸ ਜਿਹੜਾ ਜਦੋਂ ਪਿੱਛੇ ਜੇ ਫੜਿਆ ਗਿਆ ਕਿੰਨੇ ਸਾਲਾਂ ਬਾਅਦ, ਤੇ ਉਹਨੇ ਜਦੋਂ ਬਾਦਲ ਦਲ ਦੀਆਂ ਕਰਤੂਤਾਂ ਖੋਲੀਆਂ ਕਿ ਜਦੋਂ ਵੀ ਵੋਟਾਂ ਪਈਆਂ ਨੇ MLA MP ਦੀਆਂ, ਸੁਖਬੀਰ ਬਾਦਲ ਸਾਡੇ ਨਾਲ ਤਾਲਮੇਲ 'ਚ ਹੀ ਰਿਹਾ ਜੀ ਡੇਰਾ ਸਰਸਾ ਨਾਲ, ਤੇ ਸਾਡੇ ਨਾਲ ਤਾਂ ਹੁਕਮਨਾਮੇ ਤੋਂ ਬਾਅਦ ਵੀ ਉਹੀ ਰਿਸ਼ਤੇ ਰਹੇ ਨੇ, ਵਧੀਆ ਮੁਹੱਬਤ ਭਰੇ ਰਿਸ਼ਤੇ ਰਹੇ ਨੇ, ਅਸੀਂ ਇਹਨਾਂ ਨੂੰ ਇਲੈਕਸ਼ਨਾਂ ਜਿਤਾਉਂਦੇ ਰਹੇ ਆ। ਉਹ ਜਿਹੜਾ ਇਹ ਸਾਰਾ ਕੁਝ ਪਿਛਲੇ ਸਮੇਂ 'ਚੋਂ ਕਹਿ ਚੁੱਕੇ ਆ, ਕੋਈ ਗੱਲ ਤਾਂ ਲੁਕੀ ਛਿਪੀ ਰਹੀ ਨਹੀਂ। ਪਰ ਹੁਣ ਜਦੋਂ 2 ਦਸੰਬਰ ਤੋਂ ਬਾਅਦ ਅੱਜ ਇੱਕ ਨਵੀਂ ਤਰ੍ਹਾਂ ਦੀ ਖਬਰ ਆ ਗਈ ਆ ਕਿ ਉਹਨੂੰ ਵਾਅਦਾ ਮਾਫ ਗਵਾਹ ਬਣਾਇਆ ਜਾ ਰਿਹਾ। ਸੋ ਪ੍ਰਦੀਪ ਕਲੇਰ ਡੇਰਾ ਸਰਸਾ ਦਾ ਖਾਸਮ ਖਾਸ, ਬਰਗਾੜੀ, ਬਾਈਬਲ ਤੇ ਹੋਰ ਕਈ ਕਾਂਡਾਂ ਦਾ ਆਈ ਵਿਟਨੈਸ, ਖਾਸ ਤੌਰ ਦੇ ਉੱਤੇ ਸੁਖਬੀਰ ਬਾਦਲ ਦੀ ਡੇਰਾ ਸਰਸਾ ਨਾਲ ਸਾਂਝ ਦਾ ਬਹੁਤ ਵੱਡਾ ਜਿਹੜਾ ਉਹ ਗਵਾਹ ਆ। ਜਦੋਂ ਉਹ ਅਦਾਲਤ ਵਿੱਚ ਇਕਬਾਲੇ ਜੁਰਮ ਕਰਦਾ ਹੋਇਆ
ਆਪਣੇ ਬਿਆਨ ਦੇ ਵਿੱਚ ਸਾਰਾ ਕੁਝ ਜਦੋਂ ਪ੍ਰਦੀਪ ਕਲੇਰ ਆਪਣੇ ਬਿਆਨ ਦੇ ਵਿੱਚ ਉਹ ਸਾਰਾ ਕੁਝ ਲਿਖਾਏਗਾ ਜਿਹਦੇ ਤਹਿਤ ਹੋਰ ਜ਼ਿਆਦਾ ਨਵੇਂ ਸਵਾਲ ਜਿਹੜੇ ਨੇ, ਕਿਉਂਕਿ ਹਜੇ ਪਿਛਲਾ ਪੂਰਾ ਨਿਬੜਿਆ ਨਹੀਂ। ਇਹੀ ਬਹੁਤ ਸਾਰੇ ਸਿੱਖਾਂ ਦਾ, ਪੰਥਕ ਸੋਚ ਵਾਲਿਆਂ ਦਾ ਇਤਰਾਜ਼ ਰਿਹਾ ਨਾ ਕਿ ਭਾਵੇਂ ਬਹੁਤ ਕੁਝ ਉਸ ਦਿਨ ਇੱਥੇ ਜਨਤਕ ਹੋ ਗਿਆ 2 ਦਸੰਬਰ ਨੂੰ, ਪਰ ਆਹ ਗੱਲਾਂ ਵੀ ਹੋਣੀਆਂ ਜ਼ਰੂਰੀ ਸੀ। ਉਹ ਸਾਫ਼ ਲੱਗਦਾ ਕਿ ਪ੍ਰਦੀਪ ਕਲੇਰ ਜਿਹੜਾ ਉਹ ਹਜੇ ਹੋਰ ਕੰਡੇ ਇਹਨਾਂ ਲਈ ਬੀਜੂ। ਤੋ ਜਿਹੜਾ ਬਾਦਲ ਪਰਿਵਾਰ ਨੇ ਖਾਲਸਾ ਪੰਥ ਦੀ ਪਿੱਠ 'ਚ ਛੁਰਾ ਮਾਰ ਕੇ ਡੇਰਾ ਸਰਸਾ ਦੀਆਂ ਵੋਟਾਂ ਲਈ ਬਰਗਾੜੀ ਬਹਿਬਲ ਕਾਂਡ ਕਰਵਾਏ, ਉਹਨਾਂ ਨੂੰ ਖੁੱਲ੍ਹ ਦਿੱਤੀ ਕਿ ਜਿਵੇਂ ਮਰਜ਼ੀ ਤੁਸੀਂ ਦੇਖੋ। ਕਮਾਲ ਦੀ ਗੱਲ ਇਹਨਾਂ ਦੀ 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬੁਰਜ ਜਵਾਹਰ ਕੇ ਤੋਂ ਚੋਰੀ ਹੁੰਦਾ। ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਇਹਨਾਂ ਨੇ ਨਹੀਂ ਕਿਸੇ ਸਿੱਖ ਉੱਥੇ ਧਰਨੇ ਮੁਜ਼ਾਹਰੇ ਹੋ ਰਹੇ ਆ, ਕੁੱਟ ਕਟਾਪੇ ਹੋ ਰਹੇ ਨੇ। ਆ ਜਿਹੜੇ ਇਹਨਾਂ ਦੇ ਵਰਕਰ ਨੇ, ਅਕਾਲੀ ਦਲ ਦੇ ਜਥੇਦਾਰ ਨੇ, ਲੀਡਰ ਨੇ, ਕਿਸੇ ਨੇ ਨਹੀਂ ਬਾਤ ਪੁੱਛੀ। ਹੁਣ ਜਦੋਂ ਸੁਖਬੀਰ ਨੂੰ ਕੋਈ ਗੱਲ ਹੋ ਜਾਏ ਫਿਰ ਬੜੀਆਂ ਲੇਰਾਂ ਮਾਰਦੇ। ਅੱਜ ਵੀ ਇਹਨਾਂ ਦਾ ਇਹੀ ਹਾਲ ਆ। ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੋਵੇ ਤੇ ਬਾਦਲ ਦਲ ਦੇ ਕਿਸੇ ਆਗੂ ਜਾਂ ਵਰਕਰ ਨੂੰ ਕਹੀਏ ਕੁਝ ਗੱਲ, ਉਹ ਬੁੱਲ ਤੋਂ ਬੁੱਲ ਨਹੀਂ ਚੱਕਦਾ, ਬਿਲਕੁਲ ਨਹੀਂ ਬੋਲਦੇ। ਪਰ ਜੇ ਸੁਖਬੀਰ ਦੀ ਗੱਲ ਹੋ ਜਾਵੇ ਵੀ ਸੁਖਬੀਰ ਦੀ ਕੋਈ ਮਾੜੀ ਚੰਗੀ ਗੱਲ, ਫਿਰ ਮਾੜਾ ਜਿਹਾ ਕਹਿ ਕੇ ਚੁੱਪ ਕਰ ਜਾਓ, ਫਿਰ 2 ਘੰਟੇ ਤਾਂ ਤੁਹਾਨੂੰ ਉਹਨਾਂ ਨੇ ਐਨ ਨਿਹਾਲ ਕਰ ਦੇਣਾ। ਆ ਪਿਛਲੇ ਦਿਨੀ ਸਾਰੇ ਸਿੱਖ ਜਗਤ ਵਿੱਚ ਹਾਹਾਕਾਰ ਮੱਚੀ ਰਹੀ ਆ ਕਿ ਜਥੇਦਾਰ ਰਘਵੀਰ ਸਿੰਘ, ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਕਿਉਂ, ਖਾਸ ਤੌਰ ਤੇ ਜਥੇਦਾਰ ਹਰਪ੍ਰੀਤ ਸਿੰਘ ਦੀ ਸ਼ਿਕਸ਼ਾ ਲੇਤਰ ਜਦੋਂ ਕਰ ਰਹੇ ਸੀ, ਇੱਜ਼ਤ ਉਛਾਲ ਰਹੇ ਸੀ, ਆ ਜਿਹੜੇ ਇਹਨਾਂ ਨੇ ਨਕਲੀ ਖਾਤੇ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਦੇ ਉੱਤੇ ਗੰਦ ਪਾਇਆ, ਜਦੋਂ ਉਹਨਾਂ ਦਿਨਾਂ 'ਚ ਬਾਦਲ ਦਲ ਦੇ ਇੱਕ ਵੀ ਆਗੂ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਹੋਰ ਤਾਂ ਹੋਰ ਮੈਂ ਹੈਰਾਨ ਆ ਕਿ ਬਹੁਤ ਸਾਰੇ ਸਾਡੇ ਫੈਡਰੇਸ਼ਨ ਦੇ ਵਿੱਚੋਂ ਆਏ ਹੋਏ ਬਾਦਲ ਦਲ 'ਚ ਲੀਡਰ ਨੇ, ਸਾਡੇ ਪੰਥ ਦੀ, ਕੌਮ ਦੀ ਸਤਿਕਾਰਤ ਧੀ ਆ ਬੀਬੀ ਸਤਵੰਤ ਕੌਰ, ਭਈ ਇਹਨਾਂ ਚੋਂ ਆ ਖਾਸ ਤੌਰ ਤੇ ਮਹਿਤਾ ਜੀ, ਚਾਵਲਾ ਜੀ, ਆ ਬਲਟੋਹੇ ਹੁਣੀ, ਇਹ ਸਾਰੇ ਕਹਿੰਦੇ ਆ ਅਸੀਂ ਭਾਈ ਅਮਰੀਕ ਸਿੰਘ ਦੇ ਨਾਲ ਸਾਥੀ ਰਹੇ ਆ। ਹੁਣ ਭਾਈ ਅਮਰੀਕ ਸਿੰਘ ਦੀ ਧੀ ਦੇ ਉੱਤੇ ਜਿੰਨਾ ਕੁਫਰ ਤੋਲਿਆ ਉਹਨੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ, ਇਹਨਾਂ ਨੇ ਕੁਝ ਨਹੀਂ ਬੋਲਿਆ। ਹਾਂ, ਸੁਖਬੀਰ ਦੀ ਗੱਲ ਹੋ ਜੇ ਫੇਰ ਬੜਾ ਰੌਲਾ ਪਾਉਂਦੇ। ਸੁਖਬੀਰ ਨੇ ਕਿਹਾ ਹੋਣਾ ਇਹਨਾਂ ਨੂੰ ਵੀ ਤੁਸੀਂ ਮੇਰੇ ਬਾਰੇ ਥੋੜਾ ਜਿਹਾ, ਤੇ ਉਹ ਧਾਮੀ ਸਾਹਿਬ ਦੇ ਬਾਰੇ ਬਿਆਨ ਆਏ ਨੇ, ਚਾਵਲੇ ਦਾ ਵੀ ਆਇਆ, ਸੌਰੀ ਮਹਿਤੇ ਦਾ, ਜਿੰਦਰ ਸਿੰਘ ਮਹਿਤੇ ਦਾ, ਬਾਬਾ ਧੁੰਮਾ ਜੀ ਵੀ ਬੋਲੇ ਅੱਜ ਤੇ ਧਾਮੀ ਸਾਹਿਬ ਨੂੰ ਕੁਛ ਨਾ ਕਹੋ, ਹੱਦ ਹੋਈ ਪਈ ਆ। ਖੈਰ, ਮੋਟੇ ਤੌਰ ਤੇ ਗੱਲ ਇਹ ਆ ਕਿ ਇੱਕ ਤਾਂ ਡੇਰਾ ਸਰਸਾ ਦੀਆਂ ਵੋਟਾਂ ਲੈਂਦਿਆਂ ਨੇ ਪੰਥ ਗਵਾ ਲਿਆ, ਤੇ ਡੇਰਾ ਸਰਸਾ ਵਾਲਿਆਂ ਦਾ ਜਿਹੜਾ ਸਮਰਥਨ ਸੀ ਉਹ ਹੁਣ ਪ੍ਰਦੀਪ ਕਲੇਰ ਜਦੋਂ ਬੋਲੂਗਾ ਉਧਰੋਂ ਵੀ ਖਤਮ। ਦੁਬਦਾ ਮੈਂ ਦੋਨੋਂ ਗਏ। ਤੋ ਗੱਲ ਇਹ ਆ ਵੀ ਨਾਲੇ ਲੋਕ ਗਵਾ ਲਿਆ, ਨਾਲੇ ਪ੍ਰਲੋਕ ਗਵਾ ਲਿਆ। ਉਧਰੋਂ ਡੇਰਾ ਸਰਸਾ ਵਾਲੇ ਦੁਸ਼ਮਣ ਬਣਾ ਲਏ, ਇਧਰੋਂ ਇਹ। ਹਜੇ ਤਾਂ ਸੁਖਬੀਰ ਬਾਦਲ ਦੇ ਹੋਸ਼ ਉੱਡੇ ਪਏ ਹੋਣੇ ਆ ਕਿ ਜਿਹੜਾ ਅਦਿੱਤਿਆ ਇਨਸਾਨ ਆਉਂਦਾ ਉੱਥੇ ਮੇਨ ਬੰਦਾ ਸੀ। ਤੁਹਾਨੂੰ ਚੇਤੇ ਹੋਣਾ ਜਦੋਂ ਸਲਾਬਤਪੁਰਾ ਕਾਂਡ ਵਾਪਰਿਆ, ਉਦੋਂ ਟੀਵੀ ਚੈਨਲਾਂ ਦੇ ਉੱਤੇ ਇੱਕ ਅਦਿੱਤਿਆ ਇਨਸਾਨ ਆਉਂਦਾ ਬੰਦਾ ਡੇਰਾ ਸਰਸਾ ਦੇ ਵੱਲੋਂ ਬੋਲਦਾ ਹੁੰਦਾ ਸੀ। ਹਾਲਾਂਕਿ ਉਹਦੇ ਪਰਿਵਾਰ ਨੇ ਖਾਲਸਾ ਪੰਥ ਦੇ ਦਰਦ ਦਾ ਹਮਸਫਰ ਬਣਨਾ ਮਨਜ਼ੂਰ ਕੀਤਾ। ਟੋਪੜਾ ਪਰਿਵਾਰ ਮੋਹਾਲੀ ਦੇ ਆ ਉਹ, ਪਰ ਉਹ ਅਦਿੱਤਿਆ ਇਨਸਾਨ ਨੇ ਪੂਰੇ ਤੌਰ ਦੇ ਉੱਤੇ ਡੇਰਾ ਮੁਖੀ ਦੀ ਹਮਾਇਤ ਕੀਤੀ, ਸਿੱਖਾਂ ਨੂੰ ਬੜਾ ਤੰਗ ਪਰੇਸ਼ਾਨ ਕਰਨ ਵਾਲੀਆਂ ਟਿੱਪਣੀਆਂ ਕਰਦਾ ਰਿਹਾ। ਬਾਅਦ ਵਿੱਚ ਜਦੋਂ ਪੰਚਕੂਲੇ ਡਾਂਗ ਖੜਕੀ ਆ, ਉਹਦਾ ਵੀ ਮੇਨ ਦੋਸ਼ੀ ਉਹਨੂੰ ਮੰਨਿਆ ਹੋਇਆ ਉਦੋਂ ਦਾ ਭਗੌੜਾ ਤਾਂ ਕਾਹਦਾ ਹੋਣਾ, ਜਿਵੇਂ ਪ੍ਰਦੀਪ ਕਲੇਰ ਤੁਰਿਆ ਫਿਰਦਾ ਐਂ ਉਹ ਤੁਰਿਆ ਫਿਰਦਾ ਹੁਣ। ਤੋ ਜਿਹੜਾ ਅਦਿੱਤਿਆ ਇਨਸਾਨ ਆ, ਜੇ ਕਿਤੇ ਜਿਹੜਾ ਮੁਲਕ ਦਾ ਸਿਸਟਮ ਆ, ਡੀਪ ਸਟੇਟ ਆ, ਜਿਹੜੇ ਭਾਜਪਾ ਵਾਲੇ ਨੇ, ਏਜੰਸੀਆਂ ਵਾਲੇ ਆ, ਜੇ ਉਹਨਾਂ ਨੂੰ ਲੱਗਿਆ ਕਿ ਹਜੇ ਸੁਖਬੀਰ ਹੁਣਾਂ ਦਾ ਪੂਰੀ ਤਰ੍ਹਾਂ ਸੱਤਿਆਨਾਸ਼ ਨਹੀਂ ਹੋਇਆ, ਕਿਉਂਕਿ ਇੱਕ ਤਾਂ ਇਹ ਆਪ ਲੱਗੇ ਹੋਏ ਨੇ ਨਾ ਬਲਟੋਹੇ ਵਰਗੇ ਜਾਂ ਹੋਰ ਵੀ ਕਿਤੇ ਕੋਈ ਸਿੱਖ ਵੋਟ ਪਾ ਨਾ ਦੇਵੇ, ਇਹੋ ਜਿਹਾ ਕਰਤੂਤਾਂ ਕਰਨ। ਦੂਜੇ ਪਾਸੇ ਉਹ ਵੀ ਚਾਹੁੰਦੇ ਨੇ
ਵੀ ਇੰਨਾ ਕੁ ਰਗੜਾ ਫੇਰੋ ਵੀ ਇਹ ਸਾਡੇ ਜਾਂ ਤਾਂ ਸਾਹਮਣੇ ਖੜਨ ਜੋਗੇ ਨਾ ਰਹਿਣ, ਤੇ ਜੇ ਖੜਨ ਵੀ ਤਾਂ ਇਹ ਫਿਰ ਸਾਡੇ ਨਾਲ ਪਹਿਲਾਂ ਵਾਂਗੂ ਨਾ ਕਹਿਣ ਕਿ ਵੱਡਾ ਭਰਾ ਬਣ ਕੇ ਅਸੀਂ, ਇਹ ਫਿਰ ਸਮਝੌਤਾ ਤਾਂ ਹੋਵੇ ਪਰ ਉਹ ਜਲੀਲ ਕਰਕੇ ਗੁਲਾਮਾਂ ਵਾਲਾ ਛਿੱਤਰ ਖਾ ਕੇ ਸਮਝੌਤਾ ਸਾਡੇ ਨਾਲ ਕਰਨ। ਤਾਂ ਲੱਗਦਾ ਇਹ ਆ ਮੈਨੂੰ ਕਿ ਕਿਸੇ ਨਾ ਕਿਸੇ ਦਿਨ ਅਦਿੱਤਿਆ ਇਨਸਾਨ ਵੀ ਲੈ ਕੇ ਆਉਣਗੇ ਤੇ ਉਹ ਵੀ ਆ ਕੇ ਬਾਦਲਕਿਆਂ ਦੀ ਹੋਰ ਜ਼ਿਆਦਾ ਮਿੱਟੀ ਪੱਟਣ ਵਾਲਾ ਜਿਹੜਾ ਬਿਆਨ ਆ ਉਹ ਦਰਜ ਕਰਾਊਗਾ ਤੇ ਵਾਧਾ ਵਾਂਗ ਉਹ ਵੀ ਬਣੂ। ਪ੍ਰਦੀਪ ਕਲੇਰ ਨੇ ਜਿਹੜਾ ਅਖਬਾਰਾਂ ਦੇ ਵਿੱਚ ਅੱਜ ਜਦੋਂ ਇਹ ਗੱਲ ਛਿੜੀ ਆ ਤਾਂ ਬਾਦਲ ਦਲ ਦੇ ਅੰਦਰ ਜਿਹੜਾ ਮਾੜਾ ਮੋਟਾ ਉਹਨਾਂ ਨੂੰ ਲੱਗਿਆ ਸੀ ਵੀ ਲੈ ਅਸੀਂ ਗਿਆਨੀ ਹਰਪ੍ਰੀਤ ਸਿੰਘ ਫਾਰਗ ਕਰਾ ਲਿਆ, ਬੜਾ ਉਹਨਾਂ ਨੂੰ ਕੱਲ ਚੜਿਆ ਬੁਖਾਰ ਤੇ ਲੱਗੇ ਹੋਏ ਸੀ ਸੋਸ਼ਲ ਮੀਡੀਆ ਤੇ। ਪਰ ਜਦੋਂ ਆਹ ਖਬਰ ਨਾਲ ਦੀ ਨਾਲ ਆ ਗਈ ਕਿ ਪ੍ਰਦੀਪ ਕਲੇਰ ਵਾਧਾ ਮਾਫ ਗਵਾਹ ਬਣ ਗਿਆ, ਹੁਣ ਫੇਰ ਉੱਥੇ ਸੂਈ ਚੜੀ। ਤੋ ਸੱਚੀ ਗੱਲ ਇਹ ਹੈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਨੇ, ਇਹ ਜਿਹੜੇ 50 ਕਾਕੇ ਨੇ, ਆਲੀਸ਼ਾਨ ਮਹਿੰਗੀਆਂ ਹੋਟਲਾਂ ਵਰਗੀਆਂ ਰਿਹਾਇਸ਼ਾਂ ਨੇ ਜੀ, ਬੜੇ ਵਧੀਆ ਕਾਰਾਂ ਕੋਠੀਆਂ ਵਾਲੇ ਨੇ, ਅਮੀਰ ਘਰਾਂ ਦੇ ਕਾਕੇ ਨੇ। ਹੁਣ ਸਾਡੇ ਪਰਿਵਾਰਾਂ ਦੇ ਵਿੱਚ ਤਾਂ ਧਰਮ ਦੀ ਕੌਮ ਦੀ ਗੱਲ ਚੱਲਣੀ, ਨਿਆਣਿਆਂ ਨੇ ਬੱਚਿਆਂ ਨੇ ਸ਼ੁਰੂ ਤੋਂ ਸਿੱਖਣਾ ਸਮਝਣਾ। ਹੁਣ ਜਿਹੋ ਜਿਹੇ ਮਾਹੌਲ ਦੇ ਵਿੱਚ ਸੁਖਬੀਰ ਦੀ ਪਰਵਰਿਸ਼ ਹੋਈ ਹੈ, ਉਹਦੇ ਲਈ ਆ ਜਥੇਦਾਰ ਤਨਖਾਹ ਅਕਾਲ ਤਖਤ ਸਾਹਿਬ ਦੀ ਕਿੰਨੀ ਕੁ ਕਿਤੇ ਕਦਰ ਹੋ ਸਕਦੀ ਹੈ। ਉਹਦੇ ਮਨ ਵਿੱਚ ਕੋਈ ਇਹੋ ਜਿਹਾ ਇਹਨਾਂ ਸੰਸਥਾਵਾਂ ਪ੍ਰਤੀ, ਅਹੁਦੇਦਾਰਾਂ ਪ੍ਰਤੀ ਸਤਿਕਾਰ ਨਹੀਂ ਹੈ। ਤੇ ਇਹ ਵੀ ਦੇਖ ਲਿਓ ਜਿਹੜਾ ਉਹਦਾ ਬੇਟਾ ਆ, ਬੱਚਾ ਆ, ਉਹਦੇ ਬਾਰੇ ਵੀ ਮੇਰੇ ਦਿਮਾਗ 'ਚ ਆਉਂਦਾ ਹੁੰਦਾ ਵੀ ਜਦੋਂ ਉਹ ਘਰੇ ਗੱਲਾਂ ਸੁਣਦਾ ਹੋਊ, ਜਿਵੇਂ ਹੁਣ ਸਾਡੇ ਬੱਚੇ ਆਲੇ ਦੁਆਲੇ ਸੁਣਦੇ ਆ ਵੀ ਕੀ ਗੱਲਾਂ ਚੱਲਦੀਆਂ, ਤੇ ਉੱਥੇ ਜਦੋਂ ਸੁਖਬੀਰ ਤੇ ਉਹਦੀ ਜੁੰਡਲੀ ਫੋਨ ਤੇ ਜਾਂ ਵੈਸੇ ਮਿਲ ਕੇ ਗੱਲਾਂ ਕਰਦੇ ਹੋਣੇ ਆ, ਜਿਹੜਾ ਧੀਆਂ ਪੁੱਤ ਦੇ ਵਿੱਚ ਅਸਰ ਪੈਂਦਾ ਹੋਊ ਵੀ ਆ ਜਿਹੜੇ ਸਾਡੇ ਘਰ 'ਚ ਤਾਂ ਠਾਹ ਗੱਲਾਂ ਚੱਲਦੀਆਂ ਵੀ ਲਾਹ ਦੋ ਜਥੇਦਾਰ ਹਰਪ੍ਰੀਤ ਸਿੰਘ ਨੂੰ, ਫੜਾ ਦੋ ਫਲਾਣੇ ਨੂੰ, ਇਹ ਸਾਰੇ ਕਾਸੇ ਦਾ ਨਿਆਣਿਆਂ ਦੀ ਮਾਨਸਿਕਤਾ ਤੇ ਕਿੰਨਾ ਭਿਆਨਕ ਅਸਰ ਪੈਂਦਾ ਹੋਊ। ਕੀ ਉਹ ਆਮ ਸਧਾਰਨ ਸਿੱਖਾਂ ਦੇ ਬੱਚਿਆਂ ਵਾਂਗੂ ਸਿੱਖ ਸੰਸਥਾਵਾਂ ਦੇ ਉੱਤੇ ਸੇਵਾ ਕਰਨ ਵਾਲੇ ਜਿਹੜੇ ਚਾਹੇ ਜਥੇਦਾਰ ਸਾਹਿਬਾਨ ਜਾਂ ਹੋਰ, ਉਹਨਾਂ ਦੀ ਕੋਈ ਇੱਜ਼ਤ ਰਿਸਪੈਕਟ ਕਰ ਸਕਣਗੇ? ਸੋ ਅਸਲ ਵਿੱਚ ਇਹ ਆ ਕਿ ਇਹ ਸੁਖਬੀਰ ਦੀ ਪਰਵਰਿਸ਼ ਦੇ ਵਿੱਚ ਹੀ ਦੋਸ਼ ਆ ਕਿ ਉਹਨੂੰ ਧਰਮ ਦੀਆਂ ਜਿਹੜੀਆਂ ਮਾਨਤਾਵਾਂ ਨੇ, ਮਰਿਆਦਾ ਆ, ਜਾਂ ਜਿਹੜੀ ਸਾਡੀ ਸੰਸਥਾਵਾਂ ਦਾ ਸਤਿਕਾਰ ਆ, ਉਹਦਾ ਕੋਈ ਉਹਨੂੰ ਤਾਂ ਇਉਂ ਆ ਜਿਵੇਂ ਫੈਕਟਰੀਆਂ 'ਚ ਕਾਰੋਬਾਰੀ ਅਦਾਰਿਆਂ ਵਿੱਚ ਹੁੰਦਾ ਵੀ ਐਂ ਜੇ ਕਰਕੇ ਇਹ ਕਰ ਲਓ, ਉਵੇਂ ਜੇ ਸਕਦਾ ਵਾ। ਸੋ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਪੰਥ ਤਾਂ ਬਚਦਾ ਜੇਕਰ ਅਸੀਂ ਇਸ ਗਧੀ ਗੇੜ 'ਚੋਂ ਨਿਕਲ ਕੇ ਖਾਲਸੇ ਦੀ ਚੜ੍ਹਦੀ ਕਲਾ ਲਈ ਹੁਣ ਇਹੀ ਕਹੀ ਜਾਣਾ ਕਿ ਜੀ ਲਓ ਜੀ ਉਹ ਪੈਸੇ ਖਰਚਣ ਜੋਗਾ ਉਹ ਅਕਾਲੀ ਦਲ ਚਲਾਊਗਾ। ਭਾਈ ਜਦੋਂ ਆ ਵੋਟਾਂ ਪਈਆਂ ਪਿੱਛੇ ਜੇ, ਨਾ ਤਾਂ ਸਰਬਜੀਤ ਸਿੰਘ ਖਾਲਸੇ ਕੋਲੇ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਕੋਲੇ ਮਾਇਆ ਦੇ ਅੰਬਾਰ ਸੀ, ਤੇ ਨਾ ਭਾਈ ਅਮਰਤਪਾਲ ਸਿੰਘ ਦਾ ਸਾਨੂੰ ਉਹ ਜਿਹਾ ਹਿਸਾਬ ਕਿਤਾਬ ਦਿਖਿਆ। ਜਿੱਤ ਤਾਂ ਉਹ ਵੀ ਗਏ। ਆਮ ਆਦਮੀ ਪਾਰਟੀ ਵਾਲੇ ਆ, ਕਈ ਬੰਦੇ ਇਹੋ ਜਿਹੇ ਨੇ ਜਿਹਨਾਂ ਨੂੰ ਅਸੀਂ ਮਿਲਦੇ ਵਰਤੇ ਆ ਵੀ ਹੈ ਨਹੀਂ ਉਹਨਾਂ ਦੇ ਕੋਲੇ ਉਹੋ ਜਿਹਾ ਕੁਝ, ਪਰ ਪੰਥ ਨੇ, ਪਬਲਿਕ ਨੇ, ਸੰਗਤ ਨੇ ਜਿਤਾਤੇ ਲੋਕ। ਸੋ ਸਿਆਸਤ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੇ ਅੰਨਾ ਪੈਸਾ ਹੋਵੇ। ਸਿਆਸਤ ਲਈ ਜ਼ਰੂਰੀ ਕੀ ਆ, ਤੁਸੀਂ ਉਹ ਗੱਲ ਕਰੋ ਜਿਹਦੇ ਨਾਲ ਪੰਥ ਨੂੰ, ਪੰਜਾਬ ਨੂੰ ਤੁਹਾਡੇ 'ਚ ਭਰੋਸਾ ਦਿਖੇ, ਤੁਹਾਡੇ 'ਚ ਕੋਈ ਗੱਲ ਲੱਭੇ। ਤੇ ਇਸ ਗੱਲ ਦੇ ਵਿੱਚ ਸਾਡੇ ਭਾਵਨਾ ਵਿੱਚ ਇਹ ਵੀ ਗੱਲ ਹੈ ਕਿ ਜਿਹੜੇ ਖਾਲਸੇ ਦੀ ਜਾਂ ਖਾਲਿਸਤਾਨ ਦੀ ਗੱਲ ਕਰਦੇ ਆ, ਉਹਨਾਂ ਲਈ ਤਾਂ ਇਸ ਭਾਰਤੀ ਸਿਸਟਮ ਦੇ ਵਿੱਚ ਕੁਝ ਹੈ ਹੀ ਨਹੀਂ। ਇੱਥੇ ਤਾਂ ਜਿਹੜੇ ਭਾਰਤ ਮਾਤਾ ਨੂੰ ਮੱਥਾ ਟੇਕ ਕੇ, ਖਾਲਿਸਤਾਨ ਨੂੰ ਤਲਾਂਦਲੀ ਦੇ ਕੇ ਤੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਗੱਲਾਂ ਕਰਨ, ਉਹਨਾਂ ਨੂੰ ਮੌਕਾ ਮਿਲਦਾ। ਤੇ ਫਿਰ ਉਹ ਮੌਕੇ ਜਦੋਂ ਮਿਲਦੇ ਆ ਤਾਂ ਫਿਰ ਉਦੋਂ ਸਰਸੇ ਵਾਲੇ ਦੀਆਂ ਵੋਟਾਂ ਦੀ ਲੋੜ ਪੈਂਦੀ ਆ, ਫਿਰ ਆ ਸੁਖਬੀਰ ਵਾਲਾ ਹਾਲ ਹੋ ਜਾਂਦਾ। ਇੱਕ ਵਕਤ ਆਏਗਾ ਜਦੋਂ ਇਹ ਲੋਕ ਜਿਨ੍ਹਾਂ ਨੇ ਐਡੇ ਐਡੇ ਪਾਪ ਕੀਤੇ ਆ, ਇਹ ਜਿਵੇਂ ਕਮਲੇ ਤੁਰੇ ਫਿਰਦੇ ਹੁੰਦੇ ਆ ਨਾ, ਰੂੜੀਆਂ ਤੇ ਕਾਗਜ਼ ਚੁੱਕਦੇ, ਉਵੇਂ ਫਿਰਦੇ ਦੇਖਾਂਗੇ। ਲੋਕ ਇਹਨਾਂ ਤੋਂ ਇੰਨੇ ਜ਼ਿਆਦਾ ਸਤੇ ਹੋਏ ਨੇ, ਇੰਨੇ ਦੁਖੀ ਨੇ, ਔਰ ਇਹ ਗਲਤੀ ਤੇ ਗਲਤੀ, ਗੁਨਾਹ ਤੇ ਗੁਨਾਹ, ਪਾਪ ਉੱਤੇ ਪਾਪ ਕਰੀ ਜਾ ਰਹੇ। ਹਰ ਰੋਜ਼ ਹਰ ਪਲ ਕੋਈ ਨਾ ਕੋਈ ਮਾੜਾ ਹੀ ਜਿਹੜਾ ਹੈਗਾ ਉਹ ਕਰੀ ਜਾਣ। ਔਰ ਇਹਨਾਂ ਦੇ
ਇਹ ਜਿਹੜੇ ਮਾੜੇ ਭਾਗ ਨੇ, ਮਾੜੇ ਕਰਮ ਨੇ, ਇਹਨਾਂ ਨੂੰ ਲੈ ਬੈਠਣਗੇ। ਅੱਜ ਸਰਦਾਰ ਹਰਸਿਮਰਤ ਸਿੰਘ ਦਾ ਮੈਂ ਕਿਸੇ ਟੀਵੀ ਚੈਨਲ ਤੇ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਕਿ ਮੈਂ ਕਹਿੰਦਾ ਰਿਹਾ ਕਿ ਸੁਖਬੀਰ ਸਿੰਘ ਜੀ, ਤੁਸੀਂ ਇਹ ਸੋਚੋ ਕਿ ਤੁਸੀਂ ਇਤਿਹਾਸ ਵਿੱਚ ਤੁਹਾਡਾ ਜ਼ਿਕਰ ਕਿਵੇਂ ਆਏ। ਇਹਨਾਂ ਨੇ ਕਦੇ ਨਹੀਂ ਸੋਚਿਆ ਹੁਣ। ਤੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਖਾਲਸਾ ਪੰਥ ਦੀਆਂ ਸੰਸਥਾਵਾਂ, ਇਹਨਾਂ ਨਾਲ ਤਾਂ ਆਪਣਾ ਕੋਈ ਲਿੰਕ ਸ਼ਿੰਕ ਨਾ ਹੀ ਬਣਦਾ, ਪਰ ਜਦੋਂ ਗੁਰਦੁਆਰਿਆਂ ਦੀ ਆਜ਼ਾਦੀ ਲਈ, ਬ੍ਰਾਹਮਣਵਾਦ ਤੋਂ ਆਜ਼ਾਦੀ ਲਈ ਗੁਰਦੁਆਰਾ ਸੁਧਾਰ ਲਹਿਰ ਚੱਲੀ, ਉਹਦੇ ਵਿੱਚ ਆਪਣੇ ਪੁਰਖਿਆਂ ਨੇ ਤੀਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ। ਉਹਦੇ ਵਿੱਚੋਂ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਅਕਾਲ ਤਖਤ ਸਾਹਿਬ ਦੀ ਸੰਸਥਾ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਇਹ ਹੋਂਦ ਵਿੱਚ ਆਏ ਨੇ। ਤੇ ਇਹਨਾਂ ਸੰਸਥਾਵਾਂ ਦੇ ਉੱਤੇ ਇਹ ਜਿਹੜਾ ਗ੍ਰਹਿਣ ਲੱਗਿਆ ਬਾਦਲ ਪਰਿਵਾਰ ਦਾ, ਇਹ ਅੱਜ ਦੀ ਤਰੀਕ ਵਿੱਚ ਬਹੁਤ ਦਿਲ ਨੂੰ ਦੁਖੀ ਕਰਦਾ ਹੈ, ਪਰ ਉਹਨਾਂ ਸ਼ਹਾਦਤਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਤੋਂ ਇਸ ਮੌਕੇ ਸਾਡੇ ਸਾਰਿਆਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ ਕਿ ਬੰਦੇ ਜਿਹੜੇ ਨੇ ਉਹ ਆਪਦੀਆਂ ਕਰਤੂਤਾਂ ਦਾ ਲੇਖਾ ਦੇਣ, ਲਾਜ਼ਮੀ ਦੇਣ, ਪਰ ਸਾਡੀਆਂ ਸੰਸਥਾਵਾਂ ਬਚ ਜਾਣ, ਸਾਡਾ ਧਰਮ ਦੀ ਮਰਿਆਦਾ, ਸਾਡਾ ਫਲਸਫਾ, ਸਾਡਾ ਇਤਿਹਾਸ ਹੋਰ ਕਲੰਕਿਤ ਨਾ ਹੋ। ਇਹੋ ਜਿਹੇ ਕਈ ਆਏ ਤੇ ਕਈ ਆਉਣਗੇ, ਪਰ ਧਰਮ ਸਾਡਾ ਸਦੀਵੀ ਆ। ਪੰਥ ਦੀਆਂ ਗੂੰਜਾਂ ਸਦਾ ਪੈਂਦੀਆਂ ਰਹਿਣ, ਇਹੋ ਅਰਦਾਸ ਬੇਨਤੀ ਕਰਦੇ ਹੋਏ ਸਮਾਪਤੀ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।